जुड़ चुके ने हरजोत ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 9 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਦੀ ਜਗ੍ਹਾ ਅਵੇਲੇਬਲ ਹੈ I-5 ਦੇ ਐਗਜ਼ਿਟ 538 ਦੇ ਉੱਤੇ, ਜਿੱਥੇ ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ ਕਰ ਸਕਦੇ ਹੋ 916-396-9085 9163969085। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 559-905-2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 415-909-0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਰਾਜਕਰਨਵੀਰ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਸ਼ਹੀਦੀ ਦਿਨ ਆ। 9 ਜੂਨ 1716 ਨੂੰ ਉਹਨਾਂ ਨੇ ਆਪਣੀ ਜਿਹੜੀ ਸ਼ਹੀਦੀ ਆ ਪ੍ਰਾਪਤ ਕੀਤੀ ਸੀ। ਇਕੱਲਾ ਉਹਨਾਂ ਨੇ ਨਹੀਂ, 4 ਸਾਲ ਦਾ ਉਹਨਾਂ ਦਾ ਬੱਚਾ ਆ ਜਿਹੜਾ ਦਿਲ ਕੱਢ ਕੇ ਕਹਿੰਦੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਸੀ। ਸੋ ਇਹ ਬੜਾ ਅਨਫੋਰਚੂਨੇਟ ਪਾਰਟ ਆ। ਸਿੱਖ ਕੌਮ ਆਪਣੇ ਐਡੇ ਵੱਡੇ ਜਿਹੜਾ ਬਹਾਦਰ ਯੋਧਾ ਆ ਉਹਨੂੰ ਭੁੱਲਦੀ ਜਾ ਰਹੀ ਆ। ਈਵਨ ਦਿੱਲੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਉੱਥੇ ਪ੍ਰੋਟੈਸਟ ਸ਼ੁਰੂ ਕੀਤਾ ਹੋਇਆ, 6 ਮਹੀਨੇ ਹੋ ਗਏ ਆ। ਚਲੋ ਅਸੀਂ ਉਹਨਾਂ ਤੋਂ ਇਹ ਤਾਂ ਨਹੀਂ ਆਸ ਕਰਦੇ ਸੀ ਵੀ ਜੂਨ 1984 ਦੀ ਯਾਦ ਦੇ ਵਿੱਚ ਉਹ ਕੋਈ ਉੱਥੇ ਗੱਲਬਾਤ ਕਰਦੇ, ਪਰ ਘੱਟੋ ਘੱਟ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲਬਾਤ ਤਾਂ ਹੋਣੀ ਚਾਹੀਦੀ ਸੀ, ਜਿਨ੍ਹਾਂ ਨੇ ਕਿਸਾਨਾਂ ਨੂੰ ਜਿਹੜੀਆਂ ਜ਼ਮੀਨਾਂ ਦਿੱਤੀਆਂ ਸੀਆਂ। ਸੋ ਮੈਂ ਜਿੰਨੀ ਕੁ ਵੀ ਸਰਚ ਕੀਤੀ, ਕੋਈ ਕਿਤੇ ਲੱਭਿਆ ਨਹੀਂ ਵੀ ਉਹਨਾਂ ਨੇ ਉਹਨਾਂ ਨੂੰ ਯਾਦ ਵੀ ਕੀਤਾ ਹੋਵੇ, ਪਰ ਜੇ ਕਿਸੇ ਕੋਲ ਖਬਰ ਹੋਈ, ਯਾਦ ਕੀਤਾ, ਅਤੇ ਅਸੀਂ ਆਪਣੇ ਆਪ ਨੂੰ ਕਰੈਕਟ ਵੀ ਕਰ ਲਵਾਂਗੇ। ਸੋ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਸ਼ਹਾਦਤ ਨੂੰ ਸਿਰ ਝੁਕਾਉਂਦੇ ਹਾਂ। ਜੀ ਬਿਲਕੁਲ, ਕੋਟਾਨਕੋਟ ਪ੍ਰਣਾਮ ਆ। ਸੋ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਜਿਹੜੀ ਹੋਈ ਸੀ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ, ਉਸ ਤੋਂ ਬਾਅਦ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਵੀ ਕੀਤੀ, ਅਤੇ ਜਿਹੜਾ ਜ਼ੁਲਮ ਢਾਇਆ ਜਾ ਰਿਹਾ ਸੀ, ਜਿਸ ਦੇ ਲਈ ਹੁਣ ਦੇਖੋ ਆਪਾਂ ਸਾਰੇ ਜਾਣੇ ਲੱਗੇ ਹੋਏ ਹਾਂ ਵੀ ਆਪਾਂ ਨੂੰ ਉਹ ਜਿਹੜਾ ਬਣਦਾ ਹੋਇਆ ਆਪਣਾ ਜਿਹੜਾ ਹੱਕ ਆ ਉਹ ਮਿਲੇ। ਉਹ ਚੀਜ਼ ਜਿਹੜੀ ਆ ਉਹਨਾਂ ਨੇ ਉਹ ਦਵਾਈ ਸੀ। ਸੋ ਬਹੁਤ ਬਹੁਤ ਉਹੀ ਜਿਹੜੀ ਕਰਕੇ ਆ, ਉਹ ਚੀਜ਼ਾਂ ਦੇ ਕਰਕੇ ਹੀ ਜਿਹੜਾ ਆਪਾਂ ਅੱਗੇ ਤੋਂ ਅੱਗੇ ਜਿਹੜਾ ਉਹ ਤੁਰਦੇ ਜਾ ਰਹੇ ਹਾਂ, ਅਤੇ ਇਹੀ ਉਮੀਦ ਰੱਖਣੀ ਜਿਹੜੀ ਚਾਹੀਦੀ ਆ ਵੀ ਉੱਦਾਂ ਦੀ ਦ੍ਰਿੜਤਾ, ਉੱਦਾਂ ਦਾ ਜਿਹੜਾ ਆ ਆਪਣੇ ਅੰਦਰ ਵੀ ਜਿਹੜਾ ਆ ਉਹ ਜਜ਼ਬਾ ਜਿਹੜਾ ਉਹ ਹਮੇਸ਼ਾ ਬਣਿਆ ਰਹੇ। ਸੋ ਬਿਲਕੁਲ ਕੋਟਾਨਕੋਟ ਪ੍ਰਣਾਮ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਅਤੇ ਆਓ ਹੁਣ ਆਪਾਂ ਇੱਥੇ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ। ਅਮਰੀਕਾ ਜਿਹੜਾ ਆ ਉਹ ਚਾਈਨਾ ਦੇ ਖਿਲਾਫ ਜਿਹੜੇ ਵੱਡੀਆਂ ਕਾਰਵਾਈਆਂ ਜਿਹੜਾ ਆ ਉਸ ਪਾਸੇ ਵੱਲ ਨੂੰ ਵੱਧ ਰਿਹਾ ਆ। ਚਾਈਨਾ ਦਾ ਲਗਾਤਾਰ ਦਬਾਅ ਹਰ ਇੱਕ ਖੇਤਰ ਦੇ ਵਿੱਚ ਵਧਿਆ ਆ ਪਿਛਲੇ ਕੁਛ ਜਿਹੜੇ ਆ ਕਹਿ ਲਓ ਵੀ ਦਹਾਕੇ ਤੋਂ, ਜਾਂ ਜਿਹੜਾ ਆ ਉਹ ਕੁਛ ਸਾਲਾਂ ਦੇ ਵਿੱਚ। ਉਸ ਚੀਜ਼ ਨੂੰ ਠੱਲ੍ਹ ਪਾਉਣ ਦੇ ਲਈ ਹੁਣ ਚਾਈਨਾ ਦੇ ਖਿਲਾਫ ਵੱਖ-ਵੱਖ ਥਾਵਾਂ ਤੋਂ ਕਹਿੰਦੇ ਆ ਵੀ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਪੈਂਟਾਗਨ ਨੇ ਅੱਜ ਚਾਈਨਾ ਨੂੰ ਆਪਣੀ ਟੌਪ ਪਾਲਿਸੀ ਪ੍ਰਾਇਓਰਿਟੀ ਜਿਹੜਾ ਉਹ ਬਣਾਇਆ ਆ, ਅਤੇ ਉਹਨਾਂ ਨੇ ਕੁਛ ਜਿਹੜੇ ਨਵੇਂ ਗੋਪਨੀय ਪ੍ਰੋਗਰਾਮ ਜਿਹੜੇ ਆ ਉਹ ਕਲਾਸੀਫਾਈਡ ਪ੍ਰੋਗਰਾਮਸ ਇਸੇ ਦੇ ਤਹਿਤ ਕਹਿੰਦੇ ਉਹ ਸ਼ੁਰੂ ਕੀਤੇ ਆ।
ਡਿਫੈਂਸ ਦੇ ਸਕੱਤਰ ਲੋਇਡ ਆਸਟਿਨ ਉਹਨਾਂ ਨੇ ਪੈਂਟਾਗਨ ਨੂੰ ਹਦਾਇਤਾਂ ਜਿਹੜੀਆਂ ਦਿੱਤੀਆਂ ਆ ਵੀ ਚਾਈਨਾ ਤੇ ਉਸ ਦੀ ਜਿਹੜੀ ਮਿਲਟਰੀ ਆ ਉਹ ਜਿਹੜਾ ਆ ਚਾਈਨਾ ਨੂੰ ਤੇ ਆਪਣੇ ਅਮਰੀਕਾ ਦੀ ਜਿਹੜੀ ਮਿਲਟਰੀ ਆ ਉਸ ਨੂੰ ਸੈਂਟਰ ਆਫ ਅਮਰੀਕਨ ਡਿਫੈਂਸ ਪਾਲਿਸੀ ਦੇ ਵਿੱਚ ਬਣਾ ਕੇ ਰੱਖਿਆ ਜਾਵੇ। ਇਹ ਕਹਿੰਦੇ ਵੀ ਇਹਨਾਂ ਦੀਆਂ ਹਦਾਇਤਾਂ ਉਸ ਟਾਈਮ ਦੇ ਉੱਤੇ ਜਿਹੜੀਆਂ ਉਹ ਆਈਆਂ ਆ ਜਦ ਬਾਈਡਨ ਪ੍ਰਸ਼ਾਸਨ ਤੇ ਜਿਹੜੇ ਹੋਰ ਲਾ ਮੇਕਰਸ ਆ ਉਹਨਾਂ ਨੇ ਆਲਰੇਡੀ ਚਾਈਨਾ ਦੇ ਖਿਲਾਫ ਨਜਿੱਠਣ ਦੇ ਲਈ $500 ਬਿਲੀਅਨ ਤੱਕ ਦਾ ਜਿਹੜਾ ਇੱਕ ਪੈਕੇਜ ਆ ਉਸ ਨੂੰ ਅਪਰੂਵ ਕੀਤਾ ਆ ਵੀ ਚਾਈਨਾ ਦੇ ਜਿਹੜੇ ਖਾਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਉਸ ਦੇ ਐਂਬੀਸ਼ਨਸ ਆ ਵੱਖ-ਵੱਖ ਮੁਲਕਾਂ ਦੇ ਵਿੱਚ ਉਸ ਦੀ ਇਨਵੈਸਟਮੈਂਟ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ ਜਿਸ ਦੇ ਕਰਕੇ ਉਹਨਾਂ ਮੁਲਕਾਂ ਨੂੰ ਆਪਣੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਗਿੱਚੀ ਤੋਂ ਉਹਨਾਂ ਨੇ ਧਰ ਕੇ ਰੱਖਿਆ ਆ ਵੀ ਉਸ ਜਿਹੜੇ ਐਂਬੀਸ਼ਨਸ ਨੂੰ ਕਿੱਦਾਂ ਜਿਹੜਾ ਉਹ ਕਾਊਂਟਰ ਕਰਨਾ ਹੈਗਾ ਆ। ਇਸ ਦੇ ਵਿੱਚ ਇਕਨੋਮਿਕ ਤੇ ਟ੍ਰੇਡ ਪਾਲਿਸੀ ਤੋਂ ਲੈ ਕੇ ਸਿਕਿਉਰਿਟੀ ਸੁਰੱਖਿਆ ਦੇ ਜਿਹੜੇ ਕੰਸਰਨਸ ਆ ਉਹਨਾਂ ਸਾਰਿਆਂ ਦੇ ਉੱਤੇ ਕਹਿੰਦੇ ਆ ਉਹ ਜ਼ੋਰ ਲਾਇਆ ਜਾਊਗਾ। ਅੱਜ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਯੂਰਪ ਦੇ ਦੌਰੇ ਦੇ ਉੱਤੇ ਜਿਹੜੇ ਉਹ ਗਏ ਨੇ ਜਿੱਥੇ ਕਹਿੰਦੇ ਵੀ ਆਪਣੇ 35 ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਮੁਲਾਕਾਤ ਹੋਊਗੀ ਅਤੇ ਸਭ ਤੋਂ ਅਹਿਮ ਜਿਹੜੀ ਉਹਨਾਂ ਦੀ ਇੱਕ ਮੁਲਾਕਾਤ ਦੇ ਵਿੱਚ ਰੂਸ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਆ ਉਹਨਾਂ ਦੇ ਨਾਲ ਜਿਹੜੀ ਹੋਣੀ ਗੱਲਬਾਤ ਆ ਉਸ ਦੇ ਉੱਤੇ ਵੀ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੂਗੀ। ਸੋ ਲੱਗ ਇੱਦਾਂ ਰਿਹਾ ਆ ਵੀ ਹੁਣ ਚਾਈਨਾ ਦੇ ਖਿਲਾਫ ਜਿਹੜੀ ਆ ਲਾਮਬੰਦੀ ਜਿਹੜੇ ਵੈਸਟਰਨ ਮੁਲਕ ਆ ਉਹ ਹੁਣ ਪੂਰਨ ਤੌਰ ਦੇ ਉੱਤੇ ਕਰਨ ਲੱਗੇ ਆ ਕਿਉਂਕਿ ਉਹਨਾਂ ਨੇ ਦੇਖਿਆ ਵੀ ਪਿਛਲੇ ਕਈ ਸਾਲਾਂ ਤੋਂ ਚਾਈਨਾ ਆ ਉਹ ਸਾਰੇ ਹੀ ਇਹਨਾਂ ਮੁਲਕਾਂ ਨੂੰ ਮਿਲਾ ਕੇ ਵੀ ਉਹਨਾਂ ਨੂੰ ਪਿੱਛੇ ਜਿਹੜਾ ਉਹ ਛੱਡਦਾ ਜਾ ਰਿਹਾ ਹੈਗਾ ਜੀ। ਸੋ ਬਿਲਕੁਲ ਚਾਈਨਾ ਤੇ ਰਸ਼ੀਆ ਦੋਨਾਂ ਨੂੰ ਹੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਚੇਤਾਵਨੀ ਹੋਊਗੀ। ਯੂਰਪ ਦਾ ਜਿਹੜਾ ਟ੍ਰਿਪ ਹੈਗਾ ਆ ਪ੍ਰੈਜ਼ੀਡੈਂਟ ਬਾਈਡਨ ਹੁਣੀ G7 ਤੇ ਨਾਟੋ ਜਿਹੜੇ ਐਲੀਜ਼ ਆ ਉਹਨਾਂ ਨੂੰ ਮਿਲਣਗੇ ਅਤੇ ਜਦੋਂ ਨਾਟੋ ਦੀ ਮੀਟਿੰਗ ਹੋਊਗੀ ਉਸ ਟਾਈਮ 'ਤੇ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਵਲਾਡੀਮੀਰ ਪੁਟਿਨ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਊਗੀ। ਪ੍ਰੈਜ਼ੀਡੈਂਟ ਬਾਈਡਨ ਅੱਜ ਸਵੇਰੇ ਜਿਹੜੇ ਆ ਉਹ ਮੈਰੀਲੈਂਡ ਤੋਂ ਜਿਹੜਾ ਬੇਸ ਐਂਡਰਿਊਜ਼ ਹੈਗਾ ਉੱਥੋਂ ਚਲੇ ਗਏ ਹੈਗੇ ਆ ਅਤੇ UK ਦੇ ਵਿੱਚ ਉਹ ਰਾਤ ਨੂੰ ਪਹੁੰਚਣਗੇ ਅਤੇ ਪਹਿਲਾਂ ਉਹ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਹੋਣਾ ਦੇ ਨਾਲ ਜਿਹੜੀ ਗੱਲਬਾਤ ਕਰਨਗੇ G7 ਲੀਡਰਸ ਦੀ ਮੀਟਿੰਗ ਤੋਂ ਪਹਿਲਾਂ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਬਾਈਡਨ ਕੁਈਨ ਐਲਿਜ਼ਾਬੈਥ II ਉਹਨਾਂ ਦੇ ਜਿਹੜੇ ਵਿੰਡਸਰ ਕੈਸਲ ਹੈਗੇ ਆ ਉੱਥੇ ਉਹਨਾਂ ਨੂੰ ਮਿਲਣਗੇ ਬੈਲਜੀਅਮ ਨੂੰ ਜਾਣ ਤੋਂ ਪਹਿਲਾਂ ਜਿੱਥੇ ਕਿ ਨਾਟੋ ਦੀ ਜਿਹੜੀ ਆ ਸਮਿਟ ਹੋਣੀ ਹੈਗੀ ਆ ਉੱਥੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਹੋਊਗੀ। ਚਾਈਨਾ ਦਾ ਤੁਸੀਂ ਦੱਸਿਆ ਹੀ ਆ ਆਪਾਂ ਪਿਛਲੇ ਹਫ਼ਤਿਆਂ 'ਚ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਬਹੁਤ ਵੱਡਾ ਅਮਾਊਂਟ US ਨੇ ਜਿਹੜਾ ਆ ਰਿਸਰਚ ਦੇ ਉੱਤੇ ਮੈਨੂਫੈਕਚਰਿੰਗ ਦੇ ਉੱਤੇ ਸਪੈਂਡ ਕਰਨ ਦੇ ਲਈ ਜਿਹੜਾ ਸੈਨੇਟ ਨੇ ਪਾਸ ਕਰ ਦਿੱਤਾ ਹੈ ਤਾਂ ਕਿ ਚਾਈਨਾ ਦਾ ਪੂਰੀ ਤਰ੍ਹਾਂ ਮੁਕਾਬਲਾ ਕੀਤਾ ਜਾ ਸਕੇ। ਦੂਸਰਾ ਜਿਹੜਾ ਆ ਚਾਈਨਾ ਨੂੰ ਕਰੋਨਾ ਵਾਇਰਸ ਦੇ ਲੈ ਕੇ ਕਹਿੰਦੇ ਵੀ ਜਿਹੜੇ ਲਾਈਕਲੀ ਸਿਨੈਰੀਓਜ਼ ਆ ਇੰਟੈਲੀਜੈਂਸ ਆਫੀਸ਼ੀਅਲਸ ਵੱਲੋਂ ਵੀ ਕਿਸ ਤਰ੍ਹਾਂ ਜਿਹੜੀ ਆ ਵੂਹਾਨ ਲੈਬ ਦੇ ਵਿੱਚੋਂ ਕਰੋਨਾ ਵਾਇਰਸ ਦੀ ਟਰਾਂਸਮਿਸ਼ਨ ਹੋਈ ਆ ਉਹ ਵੀ ਜਿਹੜਾ ਇੱਕ ਮੁੱਦਾ ਆ ਉੱਥੇ ਆ ਸਕਦਾ ਆ। ਇਸ ਤੋਂ ਬਿਨਾਂ ਰਸ਼ੀਆ ਦੇ ਨਾਲ ਜਿਹੜੀ ਇੱਕ ਪਾਈਪ ਦੀ ਜਿਹੜੀ ਹੈਗੀ ਆ ਉਹਨੂੰ ਰੈਂਸਮਵੇਅਰ ਨਾਲ ਹੈਕ ਕੀਤਾ ਗਿਆ ਸੀ। ਉਸ ਤੋਂ ਬਾਅਦ USA ਦੇ ਵਿੱਚ ਜਿਹੜੀ ਮੀਟ ਪਲਾਂਟ ਆ ਸਭ ਤੋਂ ਵੱਡਾ ਬ੍ਰਾਜ਼ੀਲ ਵੇਸਟ JBS ਉਸ ਨੂੰ ਵੀ ਜਿਹੜਾ ਰੈਂਸਮਵੇਅਰ ਅਸੌਲਟ ਹੋਇਆ ਸੀ। ਸੋ ਇਹ ਮੁੱਦੇ ਜਿਹੜੇ ਆ ਇਹ ਦੋਨੋਂ ਹੀ ਜਿਹੜੇ ਡਾਇਰੈਕਟਲੀ ਰਸ਼ੀਆ ਦੇ ਨਾਲ ਜਿਹੜੇ ਕ੍ਰਿਮੀਨਲ ਗਰੁੱਪਸ ਆ ਜਿਹੜੇ ਰਸ਼ੀਆ ਦੇ ਵਿੱਚ ਆ ਉਹਨਾਂ ਦੇ ਨਾਲ ਜੁੜਦੇ ਹੈਗੇ ਆ। ਸੋ ਉਹ ਜਿਹੜੇ ਦੋਨਾਂ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਜਿਹੜੀ ਆ ਕਲੋਨੀਅਲ ਪਾਈਪਲਾਈਨ ਅਤੇ JBS ਮੀਟ ਫੈਕਟਰੀ ਜਿਹੜੀ ਸੀ ਇਹਨਾਂ ਦੀ ਜਿਹੜਾ ਰੈਂਸਮਵੇਅਰ ਅਟੈਕ ਹੋਇਆ ਸੀ ਇਹ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਡਿਸਕਸ ਕਰਨਗੇ। ਯੂਕਰੇਨ ਦੇ ਬਾਰੇ ਜ਼ਰੂਰ ਗੱਲਬਾਤ ਕਰਨਗੇ ਵੀ ਉਹ ਇੰਡੀਪੈਂਡੈਂਟ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੇੜਛਾੜ ਨਾ ਕੀਤੀ ਜਾਵੇ। ਪਹਿਲਾ ਟ੍ਰਿਪ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਹੈਗਾ ਆ ਇਹ G7 ਅਤੇ ਨੈਟੋ ਜਿਹੜੀ ਸਮਿਟ ਮੀਟਿੰਗ ਹੈਗੀ ਆ। ਇਸ ਤੋਂ ਬਿਨਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ US ਦੀਆਂ ਜਿੰਨੀਆਂ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈਗੀਆਂ ਆ ਉਹਨਾਂ ਨੂੰ ਬੈਨ ਕਰ ਦਿੱਤਾ ਵੀ ਉਹ ਕਿਸੇ ਤਰ੍ਹਾਂ ਦੇ ਰਸ਼ੀਅਨ ਬੌਂਡਸ ਜਿਹੜੇ ਆ ਉਹ ਡਾਇਰੈਕਟਲੀ ਰਸ਼ੀਅਨ ਸੈਂਟਰਲ ਬੈਂਕ ਤੋਂ ਨਾ ਖਰੀਦਣ। ਫਾਈਨੈਂਸ ਮਿਨਿਸਟਰੀ ਅਤੇ ਸੋਵਰਨ ਵੈਲਥ ਫੰਡ ਇਹ ਜਿਹੜੇ ਸਾਰੇ ਆ ਇਹਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਆ ਅਤੇ ਇਹ ਇਫੈਕਟਿਵ ਹੋਊਗਾ June 14 ਤੋਂ। ਸੋ ਸੁਲੀਵਾਨ ਜਿਹੜੇ ਹੈਗੇ ਆ
ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਜਿਹੜੇ ਯੂਰਪ ਦੇ ਟ੍ਰਿਪ 'ਤੇ ਜਾ ਰਹੇ ਆ, ਪੋਜ਼ੀਟਿਵ ਸਟਰੈਂਥ ਦੇ ਨਾਲ ਜਾ ਰਹੇ ਆ, ਅਤੇ ਪੂਰੀ ਦੁਨੀਆ ਨੂੰ ਉਹ ਰੈਸਟ ਆਫ ਦਾ ਵਰਲਡ ਜਿਹੜਾ ਆ ਦੱਸਣਾ ਚਾਹੁੰਦੇ ਆ ਵੀ ਅਮਰੀਕਾ ਅਤੇ ਯੂਰਪ ਜਿਹੜੇ ਇਕੱਠੇ ਹੋ ਕੇ ਜਿਹੜੇ ਆ ਅਜੇ ਵੀ ਇਕੱਠੇ ਆ, ਅਤੇ ਇਕੱਠੇ ਹੋ ਕੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਮੁਕਾਬਲਾ ਕਰਨਗੇ। ਜੀ ਬਿਲਕੁਲ, ਪਰ ਇੱਕ ਲਾਮਬੰਦੀ ਜਿਹੜੀ ਆ ਜ਼ਰੂਰ ਜਿਹੜੀ ਆ ਚਾਈਨਾ ਦੇ ਖਿਲਾਫ ਜਿਹੜੀ ਹੋ ਰਹੀ ਆ, ਕਿਉਂਕਿ ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਫ੍ਰੀ ਹੈਂਡ ਹੀ ਬਹੁਤ ਸਾਰੇ ਥਾਵਾਂ ਦੇ ਵਿੱਚ ਜਿਹੜਾ ਉਹ ਮਿਲਿਆ ਹੋਇਆ ਆ। ਇਵੈਂਚੁਅਲੀ ਜਿਹੜਾ ਆ ਇਹ ਇਸ ਦੇ ਵਿੱਚ ਕਾਫੀ ਵੱਡੀ ਪ੍ਰੋਬਲਮ ਆਊਗੀ। ਸੈਨੇਟਰ ਸੂਜ਼ਨ ਕੋਲਿਨਜ਼ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਨੇ ਉਹ ਗੱਲ ਕਰਨ ਜਿਹੜੇ ਰੂਸੀ ਅਤੇ ਜਿਹੜੇ ਚੀਨੀ ਉਹਨਾਂ ਦੇ ਕਾਊਂਟਰ ਪਾਰਟ ਆ ਉਹਨਾਂ ਦੇ ਨਾਲ, ਖਾਸ ਕਰਕੇ ਕਹਿੰਦੇ ਜਿਹੜੇ ਅਮੈਰੀਕਨ ਡਿਪਲੋਮੈਟਸ ਉਹਨਾਂ ਨੂੰ ਹੋ ਰਹੀ ਜਿਹੜੀ ਇੱਕ ਨਿਊਰੋਲੋਜੀਕਲ ਕੋਈ ਬਿਮਾਰੀ ਜਿਹੜੀ ਇਸ ਟਾਈਮ ਹੋ ਰਹੀ ਆ, ਜਿਸ ਨੂੰ ਹਵਾਨਾ ਸਿੰਡਰਮ ਕਰਕੇ ਜਿਹੜਾ ਉਹ ਆਖਿਆ ਜਾਂਦਾ ਆ। 2016 ਜਾਂ 17 ਦੇ ਵਿੱਚ ਪਹਿਲੀ ਵਾਰੀ ਜਿਹੜੀ ਕਿਊਬਾ ਦੀ ਜਿਹੜੀ ਇੱਕ ਸੀਗੀ ਦੂਤਾਵਾਸ ਅਮਰੀਕਾ ਦਾ, ਉਸ ਦੇ ਵਿੱਚ ਉੱਥੋਂ ਦੇ ਕੰਮ ਕਰ ਰਹੇ ਅਮਰੀਕੀ ਇੰਪਲੋਈਜ਼ ਆ ਉਹਨਾਂ ਨੂੰ ਪ੍ਰੋਬਲਮ ਆਈ ਆ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਰੂਸ ਅਤੇ ਚੀਨ ਦੇ ਵਿੱਚ ਵੀ ਜਿਹੜੇ ਅਮਰੀਕਾ ਦੇ ਇੰਪਲੋਈਜ਼ ਸੀਗੇ ਉਹਨਾਂ ਨੂੰ ਇਹ ਜਿਹੜੀ ਸ਼ਿਕਾਇਤ ਦੇਖੀ ਗਈ ਹੈਗੀ ਆ। ਇਸ ਦੇ ਉੱਤੇ ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਉਹਨਾਂ ਨੇ ਕਿਹਾ ਆ ਵੀ ਸਾਨੂੰ ਇਸ ਦੇ ਬਾਰੇ ਕੋਈ ਪੁਸ਼ਟ ਖਬਰ ਨਹੀਂ ਆ ਵੀ ਇਹ ਕਿਸ ਕਾਰਨ ਕਰਕੇ ਹੋ ਰਿਹਾ ਆ। ਸੋ ਇਸ ਲਈ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਇਸ ਦੇ ਬਾਰੇ ਗੱਲਬਾਤ ਜਿਹੜੀ ਆ ਉਹ ਸ਼ਾਇਦ ਨਹੀਂ ਹੋਵੇਗੀ। ਇਸ ਦੇ ਉੱਤੇ ਜਿਹੜੀ ਸੈਨੇਟਰ ਸੂਜ਼ਨ ਕੋਲਿਨਜ਼ ਆ ਉਹਨਾਂ ਨੇ ਫਿਰ ਆਖਿਆ ਵੀ ਆਈ ਥਿੰਕ ਇਸ ਚੀਜ਼ ਦਾ ਫਿਰ ਪਤਾ ਕਰਨਾ ਕਿਉਂ ਹੋ ਰਹੀ ਆ, ਕਿੱਦਾਂ ਹੋ ਰਹੀ ਆ, ਇਹ ਜਿਹੜਾ ਦੇਖਣਾ ਜ਼ਿਆਦਾ ਜ਼ਰੂਰੀ ਆ। ਜੇ ਵੈਸੇ ਤੁਸੀਂ ਹਰਜੋਤ ਸਿੰਘ ਜੀ ਇਸ ਦੀ ਬੋਟਮ ਲਾਈਨ ਦੇਖਿਆ ਜਾਵੇ ਤਾਂ ਤਿੰਨੇ ਹੀ ਕਾਮਰੇਡੀ ਮੁਲਕ ਜਿਹੜੇ ਆ ਉੱਥੇ ਹੀ ਇਹ ਜਿਹੜੇ ਅਮਰੀਕਾ ਦੇ ਜਿਹੜੇ ਦੂਤਾਵਾਸਾਂ ਦੇ ਵਿੱਚ, ਐਮਬੈਸੀਜ਼ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਜਿਹੜੀ ਸਮੱਸਿਆ ਆਈ ਹੈਗੀ ਆ। ਜੀ ਅਗਲੀ ਖਬਰ ਹੂਸਟਨ ਟੈਕਸਸ ਤੋਂ ਆ ਰਹੀ ਆ। ਹੂਸਟਨ ਦੇ ਵਿੱਚ ਉੱਥੇ ਦਾ ਸਭ ਤੋਂ ਵੱਡਾ ਜਿਹੜਾ ਹੌਸਪੀਟਲ ਹੈਗਾ ਆ, ਮੈਥੋਡਿਸਟ ਹੌਸਪੀਟਲ, ਉਹਨਾਂ ਨੇ 178 ਜਿਹੜੇ ਆ ਆਪਣੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ 2 ਹਫ਼ਤਿਆਂ ਦੇ ਲਈ ਸਸਪੈਂਡ ਕਰ ਦਿੱਤਾ ਆ। ਕਹਿੰਦੇ ਵੀ ਇਹਨਾਂ ਨੇ ਜਿਹੜਾ ਵੈਕਸੀਨ ਨਹੀਂ ਲਵਾਇਆ ਸੀ। ਜਿਹੜਾ ਇਹ ਹੌਸਪੀਟਲ ਆ ਹੂਸਟਨ ਮੈਥੋਡਿਸਟ ਹੌਸਪੀਟਲ, ਇਹਨਾਂ ਦੇ CEO ਮਾਰਕ ਬਲੂਮ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਿਰਫ 1% ਹੀ ਆ ਜਿਹੜੇ 25,000 ਉਹਨਾਂ ਦੇ ਇੰਪਲਾਈ ਆ ਉਹਨਾਂ ਦੇ ਵਿੱਚੋਂ, ਅਤੇ ਅਸੀਂ ਹਸਪਤਾਲ ਦੇ ਵਿੱਚ 100% ਜਿਹੜੀ ਕੰਪਲਾਇੰਸ ਚਾਹੁੰਦੇ ਆ ਕਰੋਨਾ ਵਾਇਰਸ ਦੀ। 178 ਵਿੱਚੋਂ ਜਿਹੜੇ 27 ਆ ਉਹਨਾਂ ਨੇ 1 ਟੀਕਾ ਲਵਾਇਆ। ਕਹਿੰਦੇ ਮੈਨੂੰ ਆਸ ਆ ਵੀ ਇਹ ਦੂਸਰਾ ਟੀਕਾ ਵੀ ਲਵਾ ਲੈਣਗੇ, ਅਤੇ ਬਾਕੀਆਂ ਨੂੰ ਹਜੇ ਕਹਿੰਦੇ ਵੀ ਟਾਈਮ ਦਿੱਤਾ ਗਿਆ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਵੀ ਤਾਂ ਕਿ ਉਹ ਜਿਹੜਾ ਟੀਕਾ ਲਵਾ ਲੈਣ, ਨਹੀਂ ਤਾਂ ਉਹਨਾਂ ਨੂੰ ਫਾਇਰ ਕੀਤਾ ਜਾ ਸਕਦਾ ਆ। ਇਸ ਤੋਂ ਬਿਨਾਂ 285 ਦੇ ਕਰੀਬ ਜਿਹੜੇ ਇੰਪਲਾਈ ਆ ਉਹਨਾਂ ਨੂੰ ਰਿਲੀਜੀਅਸ ਐਗਜ਼ੈਂਪਸ਼ਨ ਦਿੱਤੀ ਗਈ ਆ। 332 ਜਿਹੜੇ ਆ ਉਹਨਾਂ ਨੂੰ ਡੈਫਰ ਕੀਤਾ ਗਿਆ ਕਰੋਨਾ ਵਾਇਰਸ ਲਾਉਣ ਦੇ ਲਈ। ਕਈ ਉਹਨਾਂ 'ਚੋਂ ਕੋਈ ਲੇਡੀਜ਼ ਜਿਹੜੀ ਕੋਈ ਪ੍ਰੈਗਨੈਂਸ ਆ ਜਾਂ ਕੋਈ ਉਹਨਾਂ ਨੂੰ ਹੋਰ ਹੈਲਥ ਇਸ਼ੂ ਹੈਗਾ ਆ। ਪਰ ਇਹਦੇ ਸੰਬੰਧ ਦੇ ਵਿੱਚ ਇੰਪਲਾਈ ਜਿਹੜੇ ਆ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ, ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਸਾਨੂੰ ਬਿਟਰੇ ਕੀਤਾ ਗਿਆ ਆ। ਕਰੋਨਾ ਵਾਇਰਸ ਦੇ ਦੌਰਾਨ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਪੂਰੀ ਤਰ੍ਹਾਂ ਦਾਅ 'ਤੇ ਲਾਈ ਹੋਈ ਸੀ ਕਰੋਨਾ ਵਾਇਰਸ ਦੇ ਪੇਸ਼ੈਂਟਸ ਨੂੰ ਜਿਹੜਾ ਠੀਕ ਕਰਨ ਦੇ ਲਈ, ਅਤੇ ਹੁਣ ਜਿਹੜਾ ਆ ਸਾਨੂੰ ਇਹ ਸਾਡਾ ਆਪਣਾ ਅਧਿਕਾਰ ਆ ਵੀ ਅਸੀਂ ਟੀਕਾ ਲਵਾਈਏ ਜਾਂ ਨਾ ਲਵਾਈਏ, ਅਤੇ ਇਸ ਕਰਕੇ ਜਿਹੜਾ ਸਾਨੂੰ ਇਹ ਸਸਪੈਂਡ ਕੀਤਾ ਗਿਆ ਹੈਗਾ ਆ। ਮੈਂਡੇਟਰੀ ਵੈਕਸੀਨ ਜਿਹੜੀ ਆ ਇਹ ਇੰਨੀ ਜ਼ਿਆਦਾ ਕਹਿੰਦੇ ਵੀ ਪੋਪੂਲਰ ਨਹੀਂ ਹੈਗੀ। ਟੈਕਸਸ ਦੇ ਗਵਰਨਰ ਗੈਗ ਐਬਟ ਨੇ ਇੱਕ ਜਿਹੜਾ ਸਾਈਨ ਵੀ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਬਿਜ਼ਨਸਸ ਜਿਹੜੇ ਆ ਉਹ ਆਪਣੇ ਕਸਟਮਰਸ ਨੂੰ ਰਿਕੁਆਇਰ ਕਰ ਸਕਦੇ ਆ ਵੀ ਉਹ ਵੈਕਸੀਨੇਟਡ ਹੋਣ, ਪਰ ਵੈਕਸੀਨ ਪਾਸਪੋਰਟਸ ਜਿਹੜੇ ਆ ਉਹ ਪ੍ਰੋਹਿਬਿਟਡ ਹੈਗੇ ਆ। ਇਕੁਅਲ ਇੰਪਲਾਇਮੈਂਟ ਓਪਰਚੁਨਿਟੀ ਜਿਹੜਾ ਕਮਿਸ਼ਨ ਆ ਉਹਨਾਂ ਨੇ ਗਾਈਡੈਂਸ ਜਾਰੀ ਕੀਤੀ ਆ ਵੀ ਇੰਪਲਾਇਰ ਜਿਹੜਾ ਆ ਉਸ ਨੂੰ ਹੱਕ ਹੈਗਾ ਆ ਆਪਣੇ ਇੰਪਲਾਈਜ਼ ਨੂੰ ਕਹਿਣ ਦਾ ਵੀ ਹਾਂ ਤੁਸੀਂ ਜਿਹੜਾ ਕਰੋਨਾ ਵਾਇਰਸ ਦਾ ਵੈਕਸੀਨ ਲਵਾਓ ਤਾਂ ਹੀ ਜਿਹੜਾ ਕੰਮ 'ਤੇ ਆਓ। ਜੀ ਬਿਲਕੁਲ। ਸੋ ਕਹਿੰਦੇ ਵੀ 100 ਤੋਂ ਵੱਧ ਜਿਹੜੇ ਇਹਨਾਂ ਦੇ ਇੰਪਲੋਈਜ਼ ਆ ਉਹਨਾਂ ਨੇ ਲਾਸੂਟ ਇਸ ਹੌਸਪੀਟਲ ਸਿਸਟਮ ਦੇ ਖਿਲਾਫ ਪਿਛਲੇ ਮਹੀਨੇ ਜਿਹੜਾ ਆ ਉਹ ਫਾਈਲ ਕੀਤਾ ਸੀਗਾ ਵੀ ਇਹ ਜਿਹੜੀਆਂ ਵੈਕਸੀਨਸ ਆ ਐਕਸਪੈਰੀਮੈਂਟਲ ਹੈਗੀਆਂ ਆ, ਅਤੇ ਜਿਹੜੀ ਇਸ ਦੇ ਪ੍ਰਤੀ ਮੈਂਡੇਟਰੀ ਵੈਕਸੀਨੇਸ਼ਨ ਪੋਲਿਸੀ ਆ ਉਹ ਇੱਕ ਹਿਸਾਬ ਦੇ ਨਾਲ ਗਲਤ ਹੈਗੀ ਆ। ਆਲਰੇਡੀ ਮੋਡਰਨਾ ਅਤੇ ਜਿਹੜੇ ਫਾਈਜ਼ਰ ਆ ਉਹਨਾਂ ਦੋਨਾਂ ਨੇ ਆਪਣੀ ਜਿਹੜੀ ਕੋਵਿਡ-19 ਦੀਆਂ ਵੈਕਸੀਨਸ ਆ ਉਸ ਨੂੰ ਫੁੱਲੀ
ਪੂਰੇ ਤੌਰ ਦੇ ਉੱਤੇ ਮਨਜ਼ੂਰੀ ਦੇ ਲਈ FDA ਦੇ ਮੂਹਰੇ ਜਿਹੜੇ ਆ ਹੁਣ ਡਾਟਾ ਆ ਉਹ ਕਹਿੰਦੇ ਪੇਸ਼ ਕਰ ਦਿੱਤਾ ਹੈ, ਜਿਸ ਦੇ ਨਤੀਜੇ ਆਉਣ ਨੂੰ ਕੁਝ ਸਮਾਂ ਜਿਹੜਾ ਆ ਉਹ ਹੋਰ ਲੱਗ ਸਕਦਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਰੌਲਾ ਰੱਪਾ ਆ ਪੂਰਨ ਤੌਰ ਦੇ ਉੱਤੇ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਹੁਣਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਆ। ਇਹ ਐਗਜ਼ੀਕਿਊਟਿਵ ਆਰਡਰ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਉਸ ਐਗਜ਼ੀਕਿਊਟਿਵ ਆਰਡਰ ਨੂੰ ਵਾਪਸ ਇੱਕ ਹਿਸਾਬ ਦੇ ਨਾਲ ਲੈਂਦਾ ਆ, ਜਿਸ ਦੇ ਵਿੱਚ ਟਰੰਪ ਹੁਣਾਂ ਨੇ ਟਿਕਟੌਕ ਅਤੇ WeChat ਵਰਗੀਆਂ ਜਿਹੜੀਆਂ ਚਾਈਨੀਜ਼ ਕੰਪਨੀ ਓਨਡ ਜਿਹੜੀਆਂ ਸਾਈਟ ਸੀਗੀਆਂ, ਐਪ ਸੀਗੀਆਂ, ਉਹਨਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਸੀਗਾ। ਇਹ ਇਸ ਦੇ ਵਿੱਚ ਕਹਿੰਦੇ ਵੀ ਇਹਦੇ ਵਿੱਚ ਇਹਨਾਂ ਨੇ ਹੁਣ ਨਵਾਂ ਕ੍ਰਾਈਟੀਰੀਆ ਜਿਹੜਾ ਆ ਉਹ ਰੱਖ ਦਿੱਤਾ, ਜਿਸ ਦੇ ਵਿੱਚ ਸਰਕਾਰ ਜਿਹੜਾ ਆ ਉਹ ਨਿਰੀਖਣ ਕਰੂਗੀ, ਦੇਖੂਗੀ ਵੀ ਇਹ ਜਿਹੜੇ ਐਪ ਵਰਤੀਆਂ ਜਾਂਦੀਆਂ ਨੇ ਟਿਕਟੌਕ ਅਤੇ WeChat ਆ, ਇਹਨਾਂ ਦਾ ਕਿੰਨਾ ਖਤਰਾ ਹੈਗਾ ਆ ਜਿਹੜਾ ਅਮਰੀਕਨ ਲੋਕਾਂ ਦੇ ਪ੍ਰਤੀ, ਅਤੇ ਇਹ ਜਿਹੜੇ ਫੋਰਨ ਐਡਵਰਸਰੀਜ਼ ਯਾਨੀ ਕਿ ਜਿਹੜੇ ਬਾਹਰਲੀਆਂ ਸ਼ਕਤੀਆਂ ਨੇ ਜਾਂ ਉਹਨਾਂ ਦੇ ਦੁਸ਼ਮਣ ਨੇ ਅਮਰੀਕਾ ਦੇ, ਖਾਸ ਕਰਕੇ ਜਿੱਦਾਂ ਚੀਨ ਦੇ ਨਾਲ, ਕਿਉਂਕਿ ਇਹਨਾਂ ਦੇ ਸਿੱਧੇ ਸੰਬੰਧ ਆ, ਵੀ ਉਹਨਾਂ ਦਾ ਕਿਸ ਤਰੀਕੇ ਦਾ ਅਸਰ ਜਿਹੜਾ ਉਹ ਰਹੂਗਾ। ਇਹਨਾਂ ਨੇ ਜਿਹੜੇ 3 ਐਗਜ਼ੀਕਿਊਟਿਵ ਆਰਡਰ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਪਹਿਲੋਂ ਸਾਈਨ ਕੀਤੇ ਗਏ ਸੀ, ਉਹਨਾਂ ਨੂੰ ਰਿਵੋਕ ਅਤੇ ਰਿਪਲੇਸ ਜਿਹੜਾ ਆ ਉਹ ਕਰ ਦਿੱਤਾ ਆ, ਜਿਸ ਦੇ ਵਿੱਚ ਕਹਿੰਦੇ ਵੀ ਉਦੋਂ ਉਹ ਟ੍ਰਾਂਜੈਕਸ਼ਨਸ ਦੇ ਉੱਤੇ ਬੈਨ ਸੀਗਾ ਜਿਹੜੀਆਂ ਟਿਕਟੌਕ ਅਤੇ WeChat ਦੇ ਨਾਲ ਹੁੰਦੀਆਂ ਸੀ, ਜਿਹੜਾ ਕੋਈ ਵੀ ਅਮਰੀਕਨ ਬਿਜ਼ਨਸਿਸ ਦੇ ਨਾਲ ਜਿਹੜੀਆਂ ਉਹ ਕਰਦੀਆਂ ਸੀਗੀਆਂ। ਹੁਣ ਕਹਿੰਦੇ ਵੀ ਇਸ ਆਰਡਰ ਦੇ ਤਹਿਤ ਇਹ ਟ੍ਰਾਂਜੈਕਸ਼ਨਸ ਨੂੰ ਜਿਹੜਾ ਆ ਵਾਧੂ ਜਿਹੜਾ ਰਿਸਕ ਦੇ ਨਾਲ, ਹਾਈਟਨਡ ਰਿਸਕ ਜਿਹੜਾ ਉਹ ਦੇਖਿਆ ਜਾਊਗਾ। ਜਿਹੜੀਆਂ ਐਪਸ ਓਨਡ, ਕੰਟਰੋਲ ਅਤੇ ਮੈਨੇਜਡ ਬਾਏ ਪੀਪਲ, ਉਹਨਾਂ ਲੋਕਾਂ ਦੇ ਦੁਆਰਾ ਜਿਹੜੀਆਂ ਉਹ ਆਈਦਰ ਹੈਗੀਆਂ ਨੇ, ਉਹ ਕੰਟਰੋਲ ਕੀਤੀਆਂ ਜਾ ਰਹੀਆਂ ਅਤੇ ਜਾਂ ਉਹਨਾਂ ਦੁਆਰਾ ਉਸ ਦੀ ਦੇਖ ਰੇਖ ਕੀਤੀ ਜਾ ਰਹੀ ਆ, ਜਿਹੜੀਆਂ ਫੋਰਨ ਐਡਵਰਸਰੀ, ਮਿਲਟਰੀ ਜਾਂ ਇੰਟੈਲੀਜੈਂਸ ਸਰਵਿਸ ਦੇ ਨਾਲ ਸੰਬੰਧਿਤ ਜਿਹੜੀਆਂ ਹੋਣ, ਜਿਨ੍ਹਾਂ ਵਿੱਚ ਅਮਰੀਕਨ ਲੋਕਾਂ ਦਾ ਜਿਹੜਾ ਪਰਸਨਲ ਡਾਟਾ ਜਿਹੜਾ ਆ ਉਹ ਜੁੜਿਆ ਹੋਵੇ। ਸੋ ਟਿਕਟੌਕ ਅਤੇ WeChat ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਆ ਇਸ ਪ੍ਰਸ਼ਾਸਨ ਦੇ ਦੌਰਾਨ ਜਿਹੜੀ ਉਹ ਮਿਲੀ ਹੈਗੀ ਆ। ਸੋ ਦੇਖਦੇ ਹਾਂ ਵੀ ਇਸ ਤੋਂ ਬਾਅਦ ਦੇ ਵਿੱਚ ਹੁਣ ਕੀ ਜਿਹੜਾ ਹੋਰ ਰੌਲਾ ਰੱਪਾ ਜਿਹੜਾ ਇਸ ਨੂੰ ਪਵੇਗਾ। ਜੀ, ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਵੀ US ਦੀ ਜਿਹੜੀ ਸੁਪਰੀਮ ਕੋਰਟ ਆ, ਉਸ ਨੇ ਰੂਲਿੰਗ ਦਿੱਤੀ ਆ ਵੀ ਜਿਹੜੇ ਲੋਕ ਇਲੀਗਲੀ ਐਂਟਰ ਹੋਏ ਹੈਗੇ ਆ USA ਦੇ ਵਿੱਚ ਅਤੇ ਉਹਨਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ TPS ਮਿਲਿਆ ਹੋਇਆ ਆ, ਉਹ ਗ੍ਰੀਨ ਕਾਰਡ ਲਈ ਅਪਲਾਈ ਕਰਨ ਦੇ ਲਈ ਐਲੀਜੀਬਲ ਨਹੀਂ ਹੈਗੇ ਆ। ਇਸ ਰੂਲਿੰਗ ਦੇ ਨਾਲ 4 ਲੱਖ ਦੇ ਕਰੀਬ ਜਿਹੜੇ ਇਮੀਗਰੈਂਟਸ ਆ, ਜਿਨ੍ਹਾਂ ਨੂੰ TPS ਸਟੇਟਸ ਮਿਲਿਆ ਸੀ, ਉਹ ਗ੍ਰੀਨ ਕਾਰਡ ਲੈਣ ਤੋਂ ਵਾਂਝੇ ਹੋ ਗਏ ਆ। ਸੋ ਇਹ TPS ਸਟੇਟਸ ਉਹਨਾਂ ਨੂੰ ਦਿੱਤਾ ਜਾਂਦਾ ਹੈ, ਟੈਂਪਰੇਰੀ ਪ੍ਰੋਟੈਕਟਡ ਸਟੇਟਸ, ਜਿਹੜੀ ਕੋਈ ਕੰਡੀਸ਼ਨ ਉਹਨਾਂ ਦੀ ਨੇਟਿਵ ਕੰਟਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਹੁੰਦੀ ਆ, ਕੋਈ ਭੁਚਾਲ ਆ ਗਿਆ, ਹੜ੍ਹ ਆ ਗਿਆ ਜਾਂ ਵਾਇਲੈਂਸ ਹੋ ਗਈ, ਉਹ ਇੱਥੇ ਆ ਕੇ ਜਿਹੜੇ ਅਸਾਈਲਮ ਲੈਂਦੇ ਆ ਜਾਂ ਅਪਲਾਈ ਕਰਦੇ, ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਆ। ਇਹ ਕੇਸ ਜਿਹੜਾ ਆ ਹੋਜ਼ੇ ਸੰਤੋਸ ਸੈਂਚੇਜ਼, ਜਿਹੜਾ ਕਿ USA ਦੇ ਵਿੱਚ 1997 ਦੇ ਵਿੱਚ ਇਲੀਗਲੀ ਐਂਟਰ ਹੋਇਆ ਸੀ। ਕੇਸ ਚੱਲ ਰਿਹਾ ਸੀ ਸੈਂਚੇਜ਼ ਵਰਸਸ ਮੇਯੋਰਕਸ, ਅਤੇ ਉਹਨਾਂ ਨੇ ਜਿਹੜਾ ਆਪਣਾ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਅਤੇ ਉਹ ਡਿਨਾਈ ਕਰ ਦਿੱਤਾ ਗਿਆ, ਈਵਨ ਦੋ ਉਹਨਾਂ ਦਾ ਇੱਕ ਬੱਚਾ ਜਿਹੜਾ ਇੱਥੇ ਦਾ ਆਲਰੇਡੀ ਸਿਟੀਜ਼ਨ ਵੀ ਹੈਗਾ ਆ। ਸੋ ਇਹ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦਾ ਹੋਰ ਜਿਹੜੇ ਇਮੀਗ੍ਰੇਸ਼ਨ ਦੇ ਕੇਸ ਆ ਉਹਨਾਂ ਦੇ ਨਾਲ ਕਿੰਨਾ ਕੁ ਜਿਹੜਾ ਅਸਰ ਪੈਂਦਾ ਹੈਗਾ। ਜੀ, ਫੈਡਰਲ ਇੱਕ ਜੱਜ ਜਿਹੜੇ ਆ ਉਹਨਾਂ ਨੇ ਇਸ ਚੀਜ਼ ਨੂੰ ਆਖਿਆ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਅਜੇ ਤੱਕ ਵੀ ਜਿਹੜੇ ਸਾਬਕਾ ਨੇ 2020 ਦੇ ਇਲੈਕਸ਼ਨ ਦੇ ਜਿਹੜੇ ਨਤੀਜੇ, ਚੋਣਾਂ ਦੇ ਨਤੀਜਿਆਂ ਨੂੰ ਰਿਫਿਊਜ਼ ਕਰ ਰਹੇ ਆ ਮੰਨਣ ਦੇ ਲਈ। ਇਸ ਕਰਕੇ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ 6 ਜਨਵਰੀ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ ਕੈਪੀਟਲ ਦੇ ਉੱਤੇ, ਉਹਦੇ ਕਰਕੇ ਜੇਲ੍ਹ ਦੇ ਵਿੱਚ ਡੱਕੇ ਰਹਿ ਸਕਦੇ ਨੇ। ਫੈਡਰਲ ਜੱਜ ਨੇ ਕਿਹਾ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹ ਅਜੇ ਤੱਕ ਵੀ ਉਹੀ ਝੂਠ ਨੂੰ ਜਿਹੜਾ ਉਹ ਪਸਾਰ ਰਹੇ ਨੇ, ਤਕਰੀਬਨ ਕਹਿੰਦੇ ਆ ਰੋਜ਼ਾਨਾ ਹੀ, ਵੀ ਜਿਹੜੇ 2020 ਦੇ ਜਿਹੜੇ ਇਲੈਕਸ਼ਨ ਨੇ, ਚੋਣਾਂ ਦੇ ਨਤੀਜੇ ਆ, ਉਹਨਾਂ ਦੇ ਕੋਲੋਂ ਜਿਹੜੇ ਆ ਉਹ ਖੋਹ ਲਏ ਗਏ ਆ, ਇਲੈਕਸ਼ਨਸ ਸਟੋਲਨ ਨੇ, ਅਤੇ ਝੂਠ ਜਿਹੜਾ ਇਸ ਦੇ ਪ੍ਰਤੀ ਜਿਹੜਾ ਉਹ ਮਾਰ ਰਹੇ ਹੈਗੇ ਆ। ਸੋ ਇਹ ਜੱਜ ਅਮਿਤ ਮਹਿਤਾ ਹੈਗੇ ਨੇ,
ਉਹਨਾਂ ਨੇ ਇੱਕ ਜਿਹੜਾ ਆ ਉਹ ਬੰਦੇ ਨੂੰ ਜਿਹੜਾ ਡਿਟੇਨ ਕੀਤਾ ਸੀ, ਉਸ ਦੀ ਜਿਹੜੀ ਆ ਸੁਣਵਾਈ ਆ ਉਸ ਦੇ ਦੌਰਾਨ ਇਹ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ। ਸੋ ਇਹ ਹੁਣ ਕਾਫੀ ਅਜੇ ਵੀ ਵੱਡਾ ਜਿਹੜਾ ਇਹ ਮਸਲਾ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਕੱਲ੍ਹ ਜਿਹੜੀ 6 ਜਨਵਰੀ ਦੇ ਵਿੱਚ ਨੂੰ ਹੋਈ ਹਿੰਸਾ ਸੀ, ਉਸ ਦੇ ਪ੍ਰਤੀ ਜਿਹੜੀ ਸਾਂਝੇ ਤੌਰ ਦੇ ਉੱਤੇ ਸੈਨੇਟ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ, ਜਿਸ ਦੇ ਵਿੱਚ ਇਹੀ ਜਿਹੜੀਆਂ ਗੱਲਾਂ ਸੀਗੀਆਂ ਵੀ ਉੱਥੇ ਉਹਨਾਂ ਨੂੰ ਪਤਾ ਸੀਗਾ ਵੀ ਵਾਇਲੈਂਸ ਹੋ ਸਕਦੀ ਆ, ਵੀ ਉੱਥੇ ਇੱਦਾਂ ਦਾ ਖਤਰਾ ਸੀਗਾ, ਪਰ ਉਸ ਦੇ ਬਾਵਜੂਦ ਵੀ ਉਸ ਦੇ ਪ੍ਰਤੀ ਜਿਹੜੀਆਂ ਤਿਆਰੀਆਂ ਜਿਹੜੀਆਂ ਉਹ ਨਹੀਂ ਚੱਜ ਦੇ ਨਾਲ ਹੋਈਆਂ, ਅਤੇ ਰੈੱਡ ਟੇਪ ਵੀ ਜਿਹੜੀ ਆਈ ਆ ਨੈਸ਼ਨਲ ਗਾਰਡ ਨੂੰ ਆਉਂਦਿਆਂ ਨੂੰ ਵੀ ਕਈ ਸਮਾਂ ਜਿਹੜਾ ਉਹ ਲੱਗ ਗਿਆ। ਸੋ ਇੱਦਾਂ ਦੀਆਂ ਕਈ ਜਿਹੜੀਆਂ ਉਹਨਾਂ ਨੇ ਅਣਗਹਿਲੀਆਂ ਆ ਉਸ ਨੂੰ ਇਸ ਦੇ ਵਿੱਚ ਪੇਸ਼ ਕੀਤਾ ਸੀ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਹੈ। ਡਾਕਟਰ ਸਕਾਟ ਗੋਟਲੀਬ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਨਵਾਂ ਜਿਹੜਾ ਕਰੋਨਾ ਵਾਇਰਸ ਦਾ ਵੇਰੀਐਂਟ ਹੈਗਾ ਆ ਡੈਲਟਾ ਕਰਕੇ, ਉਹ ਖਤਰਾ ਤਾਂ ਬਹੁਤ ਜ਼ਿਆਦਾ ਆ ਉਹਦਾ, ਪਰ US ਨੂੰ ਇੰਨਾ ਜ਼ਿਆਦਾ ਰਿਸਕ ਨਹੀਂ ਹੈਗਾ ਉਹਦਾ। ਜੇ ਲੋਕ ਜਿਸ ਤਰ੍ਹਾਂ ਸੋਚ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਹੁਣੀ 75% ਪਾਪੂਲੇਸ਼ਨ ਆ ਵੈਕਸੀਨੇਟਡ ਹੋ ਜਾਏ। ਜਿਹੜੇ FDA ਦੇ ਚੀਫ ਰਹਿ ਚੁੱਕੇ ਆ ਉਹ ਹਜੇ ਵੀ ਕਹਿ ਰਹੇ ਆ ਵੀ ਇਹ ਮੇਜਰ ਥ੍ਰੈਟ ਹੋ ਸਕਦੀ ਆ US ਨੂੰ ਅੰਟਲ ਫਾਲ। ਸੋ ਇਸੇ ਕਰਕੇ ਪੂਰਾ ਜ਼ੋਰ ਲਾਇਆ ਜਾ ਰਿਹਾ ਵੀ ਜਲਦੀ ਤੋਂ ਜਲਦੀ ਲੋਕ ਜਿਹੜੇ ਆ ਉਹ ਵੈਕਸੀਨ ਲਵਾ ਲੈਣ। ਡਾਕਟਰ ਸਕਾਟ ਗੋਟਲੀਅਬ ਜਿਹੜੇ ਆ ਉਹ ਕਹਿੰਦੇ ਆ ਵੀ ਮੋਸਟਲੀ ਜਿਹੜੇ ਅਮਰੀਕਨਸ ਆ ਉਹ ਫੁੱਲੀ ਵੈਕਸੀਨੇਟਡ ਹੋ ਜਾਓਗੇ, ਅਤੇ ਇਹਦੇ ਨਾਲ ਜਿਹੜਾ ਆ ਡੈਲਟਾ ਕੋਵਿਡ ਵੇਰੀਐਂਟ ਆ ਉਸ ਤੋਂ ਬਚਿਆ ਜਾ ਸਕਦਾ ਆ। ਕਿਉਂਕਿ ਇਹ ਕੁਐਸਚਨ ਤਾਜ਼ਾ ਆ ਜਦੋਂ ਹੁਣ UK ਦੇ ਵਿੱਚ ਵੀ ਇਹਦਾ ਅਸਰ ਬਹੁਤ ਹੋ ਰਿਹਾ। UK ਨੇ ਪੂਰੀ ਤਰ੍ਹਾਂ ਜਿਹੜਾ ਆ ਇੰਗਲੈਂਡ ਦੇ ਵਿੱਚ ਜੂਨ 21 ਨੂੰ ਖੁੱਲ੍ਹ ਜਾਣਾ ਸੀ ਸਾਰਾ ਕੁਛ, ਉੱਥੇ ਜੋ ਲੋਕਡਾਊਨ ਚੱਲਿਆ ਹੈਗਾ ਆ, ਜਿਸ ਤਰ੍ਹਾਂ ਆਪਣਾ ਕੈਲੀਫੋਰਨੀਆ 'ਚ 16 ਜੂਨ ਨੂੰ ਸਾਰਾ ਕੁਛ ਖੁੱਲ੍ਹ ਜਾਣਾ, ਪਰ ਡੈਲਟਾ ਵੇਰੀਐਂਟ ਕਰਕੇ ਉਹ ਕਹਿੰਦੇ ਆ ਵੀ ਉਹ ਸੋਚ ਰਹੇ ਆ ਵੀ ਇਸ ਨੂੰ ਡਿਲੇ ਕੀਤਾ ਜਾਵੇ, ਕਿਉਂਕਿ ਉੱਥੇ ਕੇਸ ਜਿਹੜੇ ਆ ਕਾਫੀ ਹੋ ਰਹੇ ਆ। ਪਰ ਇੰਗਲੈਂਡ ਦੇ ਵਿੱਚ ਹਜੇ ਵੈਕਸੀਨੇਟਡ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਨਹੀਂ ਪਰਸੈਂਟੇਜ ਵਾਈਜ਼, ਜਿਸ ਤਰ੍ਹਾਂ USA ਦੇ ਵਿੱਚ ਲੋਕਾਂ ਨੇ ਜਿਹੜੀ ਆ ਵੈਕਸੀਨ ਲਵਾ ਲਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਲੈਟਿਨ ਅਮਰੀਕਾ ਦਾ ਅਲ ਚਾਪੋ ਜਿਹੜਾ ਸੀਗਾ ਮੈਕਸੀਕਨ ਡਰੱਗ ਕਿੰਗਪਿਨ, ਉਸ ਦੀ ਜਿਹੜੀ ਕਹਿੰਦੇ ਆ ਵੀ ਹੁਣ ਘਰ ਵਾਲੀ ਆ ਉਹ ਗਿਲਟੀ ਜਿਹੜੀ ਉਹ ਪਲੀ ਕਰਨ ਜਿਹੜੀ ਉਹ ਜਾ ਸਕਦੀ ਆ, ਗਿਲਟੀ ਆਪਣਾ ਦੋਸ਼ ਜਿਹੜੀ ਉਹ ਮੰਨੇਗੀ ਵੀ ਉਸ ਨੇ ਉਸ ਨੂੰ ਮਲਟੀ ਬਿਲੀਅਨ ਡਾਲਰ ਜਿਹੜਾ ਡਰੱਗ ਇੰਪਾਇਰ ਰਨ ਕਰਨ ਦੇ ਵਿੱਚ ਉਸ ਦੀ ਮਦਦ ਕੀਤੀ ਸੀਗੀ। ਨਿਊਯਾਰਕ ਟਾਈਮਜ਼ ਨੇ ਇਸ ਦੇ ਪ੍ਰਤੀ ਜਿਹੜੀ ਪਹਿਲੋਂ ਰਿਪੋਰਟ ਜਿਹੜੀ ਉਹ ਕੀਤੀ ਸੀ ਵੀ ਇਹ ਇਸ ਦੇ ਨਾਲ ਕਰਕੇ ਪ੍ਰੋਸੀਕਿਊਟਰਸ ਦੇ ਨਾਲ ਬੇਸਿਕਲੀ ਕੋਈ ਸਮਝੌਤਾ ਆ ਉਹ ਕਰ ਸਕਦੀ ਆ। ਇਸ ਨੂੰ ਬਾਅਦ ਦੇ ਵਿੱਚ ਹੋਰ ਕਈ ਏਜੰਸੀਜ਼ ਨੇ ਵੀ ਜਿਹੜਾ ਪੋਸਟ ਕਰ ਦਿੱਤਾ ਸੀਗਾ। ਕਹਿੰਦੇ ਵੀ ਉਹ ਇਸ ਦੇ ਵਿੱਚ ਇਹ ਵੀ ਆਪਣੇ ਦੋਸ਼ ਜਿਹੜੇ ਮੰਨਣ ਨੂੰ ਤਿਆਰ ਆ ਵੀ ਉਸ ਨੇ ਜਿਹੜੀ ਮੈਕਸੀਕਨ ਹਾਈ ਸਿਕਿਉਰਿਟੀ ਪ੍ਰਿਜ਼ਨ ਸੀਗੀ ਉਸ ਦੇ ਵਿੱਚ ਜਿਹੜੀ ਇਹਨੇ ਟਨਲ ਬਣਾ ਕੇ ਸੁਰੰਗ ਬਣਾ ਕੇ ਜਿਹੜਾ ਉਹ ਭੱਜ ਗਿਆ ਸੀ, ਵੀ ਉਸ ਦੇ ਵਿੱਚ escape ਕਰਨ ਦੇ ਵਿੱਚ ਵੀ ਭੱਜਣ ਵਿੱਚ ਵੀ ਇਹ ਮਦਦ ਕੀਤੀ ਸੀਗੀ। ਸੋ ਐਮਾ ਕੋਰਨਲ ਐਸਪੋਰੋ 31 ਸਾਲਾਂ ਦੀ ਜਿਹੜੀ ਇਹ ਹੈਗੀ ਆ, ਅਤੇ ਅਲ ਚਾਪੋ ਦੀ ਇਹ ਘਰ ਵਾਲੀ ਆ। ਅਤੇ ਹੁਣ ਅਲ ਚਾਪੋ ਦਾ ਹੁਣ ਚਿਰ ਦਾ ਹੀ ਜਿਹੜਾ ਆ ਹਰਜੋਤ ਸਿੰਘ ਜੀ ਅੰਦਰ ਬਾਹਰ ਜਿਹੜਾ ਉਹ ਪਹਿਲੋਂ ਹੁੰਦਾ ਰਿਹਾ ਸੀਗਾ, ਅਤੇ ਹੁਣ ਇਸ ਨੂੰ ਜਿਹੜਾ ਆ ਡਿਊਲਜ਼ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਫਰਵਰੀ ਦੇ ਵਿੱਚ ਜਿਹੜਾ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ, ਅਤੇ ਹੁਣ ਵਾਰੀ ਸਿਰ ਜਿਹੜੇ ਇਸ ਦੇ ਉੱਤੇ ਚਾਰਜਿਸ ਜਿਹੜੇ ਲਗਾਏ ਜਾ ਰਹੇ ਸੀਗੇ, ਅਤੇ ਹੁਣ ਲੱਗ ਰਿਹਾ ਆ ਵੀ ਇਹਨਾਂ ਦੇ ਨਾਲ ਪ੍ਰੋਸੀਕਿਊਟਰਸ ਦੇ ਨਾਲ ਮਿਲ ਕੇ ਉਸ ਨੂੰ ਹੋਰ ਪੂਰੀ ਤਰ੍ਹਾਂ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਪਿੰਨ ਜਿਹੜੀ ਉਹ ਕਰ ਦੇਵੇਗੀ। ਜੀ, ਅਗਲੀ ਖਬਰ FDA ਦੇ ਨਾਲ ਸੰਬੰਧਿਤ ਆ। ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਨੇ ਅੱਜ ਇੱਕ ਨਵੀਂ ਡਰੱਗ ਜਿਹੜੀ ਆ ਦਵਾਈ ਆ ਉਸ ਨੂੰ ਅਪਰੂਵ ਕੀਤਾ ਹੈ ਕਿ ਜਿਹੜੀ ਕਿ ਮੋਟਾਪੇ ਨੂੰ ਫਾਈਟ ਕਰੇਗੀ। ਅਮਰੀਕਾ ਦੇ ਵਿੱਚ ਜਿਹੜਾ ਮੋਟਾਪਾ ਆ ਹੁਣ ਕਹਿੰਦੇ ਇਹ ਵੀ ਇੱਕ ਤਰ੍ਹਾਂ ਨਾਲ ਬਿਮਾਰੀ ਗਿਣਿਆ ਜਾ ਰਿਹਾ ਆ, ਜਿਸ ਤਰ੍ਹਾਂ ਡਾਇਬਟੀਜ਼ ਆ, ਹਾਈਪਰਟੈਂਸ਼ਨ ਆ ਜਾਂ ਹਾਈ ਕੋਲੈਸਟਰੋਲ ਹੈਗਾ। ਇਹ ਡਾਕਟਰ ਡੋਮਿਨਸ਼ੀਆ ਰਵੀਨੋ ਜਿਹੜੇ ਡਾਇਰੈਕਟਰ ਆਫ ਵਾਸ਼ਿੰਗਟਨ ਸੈਂਟਰ ਫਾਰ ਵੇਟ ਮੈਨੇਜਮੈਂਟ ਰਿਸਰਚ ਆ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਹੁਣ ਇਹ ਇੱਕ ਤਰ੍ਹਾਂ ਨਾਲ ਜਿਹੜੀ ਆ ਬਿਮਾਰੀ ਲੈ ਕੇ ਹੀ ਚੱਲਣਾ ਪਊਗਾ। ਸੋ ਇਹਨੂੰ ਦੇਖਦੇ ਹੋਏ FDA ਨੇ ਬੈਗੋਵੀ ਨਾਮ ਦੀ ਇੱਕ ਡਰੱਗ ਜਿਹੜੀ ਆ ਉਸ ਨੂੰ ਅਪਰੂਵ ਕੀਤਾ ਆ। 16 ਮਹੀਨਿਆਂ ਦੀ ਇਹ ਸਟੱਡੀ ਹੋਈ ਆ, ਜਿਹਦੇ ਨਾਲ 17% ਤੱਕ ਕਹਿੰਦੇ ਜਿਹੜਾ ਬੋਡੀ ਵੇਟ ਆ ਲੋਕਾਂ ਦਾ ਘਟਿਆ ਹੈਗਾ ਆ।
ਪਰ ਜਦੋਂ ਤੁਸੀਂ ਇਹ ਕਹਿੰਦੇ ਵੀ ਡਰੱਗ ਲੈਣੀ ਛੱਡ ਦੋਗੇ, ਫਿਰ ਮੁੜ ਕੇ ਤੁਹਾਡਾ ਭਾਰ ਜਿਹੜਾ ਆ ਵਾਪਸ ਆ ਸਕਦਾ ਹੈਗਾ ਆ। ਸੋ ਜਿਨ੍ਹਾਂ ਨੇ ਇਹ ਦਵਾਈ ਲਈ ਆ, ਉਹਨਾਂ ਨੇ ਇਹ ਕਿਹਾ ਵੀ ਜਦੋਂ ਤੁਸੀਂ ਆਪਣੇ ਖਾਣਾ ਜੇ ਸਵੇਰ ਦਾ ਜਾਂ ਸ਼ਾਮ ਦਾ ਖਾਂਦੇ ਆ, ਅਤੇ ਤੁਹਾਨੂੰ ਜਿਹੜੀ ਭੁੱਖ ਆ ਉਹ ਬਹੁਤ ਘੱਟ ਮਹਿਸੂਸ ਹੁੰਦੀ ਹੈਗੀ ਆ। ਵੈਗੋਵੀ ਨਾਮ ਦੀ ਜਿਹੜੀ ਇਹ ਡਰੱਗ ਆ, ਉੱਦਾਂ ਦੀ ਆ ਜਿੱਦਾਂ ਦੀ ਡਾਇਬਟੀਜ਼ ਦੇ ਲਈ ਓਜ਼ੈਂਪਿਕ ਨਾਮ ਦੀ ਜਿਹੜੀ ਡਰੱਗ ਹੈਗੀ ਆ, ਉਸ ਤਰ੍ਹਾਂ ਹੀ ਇਹ ਜਿਹੜਾ ਕੰਮ ਕਰਦੀ ਹੈਗੀ ਆ। ਸੋ ਹੁਣ ਦੇਖਦੇ ਆ ਵੀ ਇਸ ਨੂੰ ਕਿੰਨੇ ਕੁ ਲੋਕ ਜਿਹੜਾ ਆ ਯੂਜ਼ ਕਰਨਗੇ। ਜੀ, ਬਹੁਤ ਸਾਰੇ ਲੋਕਾਂ ਨੇ ਇਸ ਨੂੰ ਵਰਤਣਾ ਆ। ਓਬੈਸਿਟੀ, ਮੋਟਾਪਾ ਜਿਹੜਾ ਆ ਅਮਰੀਕਾ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਬਿਮਾਰੀ ਆ, ਜਿਹੜੀਆਂ ਤੁਸੀਂ ਦੋ ਹੋਰ ਬਿਮਾਰੀਆਂ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ, ਉਹ ਸਿੱਧੀਆਂ ਹੀ ਇਸ ਦੇ ਨਾਲ ਜਿਹੜੀਆਂ ਆ ਉਹ ਜਾ ਕੇ ਜੁੜਦੀਆਂ ਨੇ। ਲੋਕਾਂ ਨੇ ਆਸਾਨ ਤਰੀਕਾ ਜਿਹੜਾ ਉਹ ਲੱਭਣਾ ਆ। ਚਲੋ ਆਪਾਂ ਇਹ ਵੀ ਮੰਨਦੇ ਹਾਂ ਸਾਰਿਆਂ ਦੇ ਕੋਲ ਇੰਨਾ ਸਮਾਂ ਨਹੀਂ ਆ, ਪਰ ਟਰਾਈ ਜਿਹੜੀ ਆ ਪਹਿਲੋਂ ਹੋਰ ਹਿਸਾਬ ਦੇ ਨਾਲ ਆਪਣੇ ਆਪ ਦੇ ਵਿੱਚ ਹੈਲਦੀ ਈਟਿੰਗ ਅਤੇ ਹੋਰ ਸਾਰੀਆਂ ਚੀਜ਼ਾਂ ਕਰਨ ਦੀ ਜਿਹੜੀ ਉਹ ਤੁਹਾਨੂੰ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ। ਬਾਕੀ ਜੇ ਟੂ ਲੇਟ ਹੋ ਗਿਆ ਤਾਂ ਫਿਰ ਚਲੋ ਜ਼ਰੂਰ, ਜੇ ਇਸ ਨੂੰ ਰਿਕਮੈਂਡ ਕਰਦੇ ਆ ਤੁਹਾਡੇ ਡਾਕਟਰ, ਤਾਂ ਜ਼ਰੂਰ ਲਾਓ। ਦੇਖੋ, ਇਹ ਦਵਾਈਆਂ ਤਾਂ ਇਹ ਵਿਕਣੀਆਂ ਹੀ ਵਿਕਣੀਆਂ ਨੇ, ਅਤੇ ਜ਼ਿਆਦੀਆਂ ਲੈਣ ਲੱਗ ਜੂਗੇ ਤਾਂ ਫਿਰ ਪ੍ਰੋਬਲਮ ਹੋਣੀ। ਜਿੱਦਾਂ ਤੁਸੀਂ ਕਿਹਾ ਵੀ ਜੇ ਖਾਂਦੇ ਰਹੇ ਤਾਂ ਠੀਕ ਆ, ਜੇ ਛੱਡ ਦਿੱਤਾ ਤਾਂ ਫਿਰ ਦੁਬਾਰਾ ਭਾਰ ਜਿਹੜਾ ਉਹ ਤੁਹਾਡਾ ਵੱਧ ਸਕਦਾ ਆ। ਸੋ ਇਸ ਹਿਸਾਬ ਦੇ ਨਾਲ ਆਪਾਂ ਨੂੰ ਉੱਦਾਂ ਆਪਣੇ ਜੀਵਨ ਦੇ ਵਿੱਚ ਵੱਖ-ਵੱਖ ਚੀਜ਼ਾਂ ਦੇ ਪ੍ਰਤੀ ਜਿਹੜਾ ਆ ਉੱਦਾਂ ਚੇਂਜਸ ਜਿਹੜੇ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜੌਨਸਨ ਐਂਡ ਜੌਨਸਨ ਦੇ CEO ਐਲੈਕਸ ਗੋਰਸਕੀ, ਉਹਨਾਂ ਨੇ ਅੱਜ ਇੱਕ ਵਾਰੀ ਫਿਰ ਇਸ ਗੱਲ ਨੂੰ ਆਪਣੀ ਨੂੰ ਦੁਹਰਾਇਆ ਆ ਵੀ ਜਿਹੜੇ ਕੋਵਿਡ-19 ਦੇ ਵੈਕਸੀਨ ਡੋਜ਼ਿਸ ਆ, ਉਹ ਜਿੱਦਾਂ ਹਰ ਸਾਲ ਲੋਕ ਫਲੂ ਸ਼ਾਟ ਲਗਵਾਉਂਦੇ ਆ, ਆਉਣ ਵਾਲੇ ਕਈ ਸਾਲਾਂ ਤੱਕ ਬੂਸਟਰ ਸ਼ਾਟਸ ਇਸ 'ਤੇ ਲਗਵਾਉਣੇ ਪੈ ਸਕਦੇ ਆ, ਜਿੰਨੀ ਦੇਰ ਤੱਕ ਹਰਡ ਇਮਿਊਨਿਟੀ ਇਸ ਦੇ ਪ੍ਰਤੀ ਜਿਹੜੀ ਆ ਉਹ ਅਚੀਵ ਨਹੀਂ ਹੋ ਜਾਂਦੀ। ਕਹਿੰਦੇ ਵੀ ਖਾਸ ਕਰਕੇ ਗਲੋਬਲ ਲੈਵਲ 'ਤੇ, ਇਕੱਲੇ ਅਮੈਰੀਕਨ ਲੈਵਲ ਦੇ ਉੱਤੇ ਵੀ ਕਹਿੰਦੇ ਆ ਵੀ ਉਹ ਜਿਹੜੀ ਆ ਉਹ ਗੱਲ ਨਹੀਂ ਬਣੂਗੀ, ਕਿਉਂਕਿ ਜਿਹੜਾ ਵਾਇਰਸ ਆ ਹਮੇਸ਼ਾ ਹੀ ਨਵੇਂ ਤੋਂ ਨਵੇਂ ਜਿਹੜੇ ਵੇਰੀਐਂਟ ਆ, ਹਾਈਲੀ ਕੰਟੇਜੀਅਸ ਵੇਰੀਐਂਟ ਜਿਹੜੇ ਆ, ਉਸ ਦੇ ਵਿੱਚ ਆਪਣੇ ਆਪ ਨੂੰ ਤਬਦੀਲ ਕਰਦਾ ਰਹਿੰਦਾ ਆ। ਵਾਲ ਸਟਰੀਟ ਜਰਨਲ ਦੇ ਟੈਕ ਹੈਲਥ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਗੋਰਸਕੀ ਨੇ ਇਸ ਦੇ ਪ੍ਰਤੀ ਜਿਹੜੀ ਉਹ ਗੱਲਬਾਤ ਕੀਤੀ ਆ। ਜੌਨਸਨ ਐਂਡ ਜੌਨਸਨ ਦਾ ਜਿਹੜਾ ਸਿੰਗਲ ਸ਼ਾਟ ਵੈਕਸੀਨ ਸੀਗਾ, ਪਹਿਲੋਂ ਇਸ ਦੀ ਕਾਫੀ ਜਿਹੜੀ ਚਰਚਾ ਹੋਈ ਸੀ, ਪਰ ਬਾਅਦ ਦੇ ਵਿੱਚ ਜਿਹੜੇ ਬਲੱਡ ਕਲੌਟ ਦਾ ਜਿਹੜਾ ਮਸਲਾ ਇਹਨਾਂ ਦੇ ਵੈਕਸੀਨ ਦੇ ਨਾਲ ਜਦੋਂ ਜੁੜਿਆ ਅਤੇ ਫਿਰ ਕੁਛ ਚਿਰ ਦੇ ਲਈ ਰੋਕਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਇਸ ਦੇ ਪ੍ਰਤੀ ਜਿਹੜੀ ਚਰਚਾ ਆ ਉਹ ਕਾਫੀ ਜਿਹੜੀ ਆ ਉਹ ਘਟ ਗਈ ਸੀ। ਜੀ, ਅਗਲੀ ਖਬਰ ਲਾਸ ਵੈਗਸ ਤੋਂ ਆ ਰਹੀ ਆ, ਜਿੱਥੇ ਕਿ ਇੱਕ 7 ਸਾਲਾਂ ਦਾ ਜਿਹੜਾ ਬੱਚਾ ਸੀ, ਉਸ ਨੂੰ ਇੱਕ ਹਾਈਕਿੰਗ ਟ੍ਰੈਲ ਦੇ ਉੱਤੇ ਜਿਹੜੀ ਆ ਉਹਦੀ ਬੋਡੀ ਲੱਭੀ ਹੈਗੀ ਆ, ਅਤੇ ਉਸ ਦੀ ਜਿਹੜੀ ਮਦਰ ਆ ਉਸ ਨੂੰ ਕੋਲੋਰਾਡੋ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਆ। ਇਹ ਜਿਹੜਾ ਬੁਆਏ ਹੈਗਾ ਆ, ਪੁਲਿਸ ਨੇ ਜਿਹੜਾ ਇਸ ਨੂੰ ਫਾਈਂਡ ਕੀਤਾ, ਕਹਿੰਦੇ ਵੀ ਇਹ ਸੈਨੋਜ਼ੇ ਤੋਂ ਹੀ ਬਿਲੋਂਗ ਕਰਦਾ ਸੀ। ਉਸ ਦੀ ਮਦਰ ਸਮੰਥਾ ਮਰੀਨਾ ਰੋਦਰੀਗਸ, ਜਿਹੜੀ 35 ਸਾਲਾਂ ਦੀ ਆ, ਉਸ ਨੂੰ ਡੈਨਵਰ ਕੋਲੋਰਾਡੋ ਤੋਂ ਜਿਹੜਾ ਅਰੈਸਟ ਕੀਤਾ ਗਿਆ ਹੈ ਇਸ ਦੀ ਮੌਤ ਦੇ ਸੰਬੰਧ ਦੇ ਵਿੱਚ, ਕਿਉਂਕਿ ਉਸ ਦੇ ਫਾਦਰ ਨੇ ਪੁਲਿਸ ਨੂੰ ਕੰਟੈਕਟ ਕੀਤਾ ਸੀ ਵੀ ਉਹਦੀ ਜਿਹੜੀ ਵਾਈਫ ਅਤੇ ਉਹਦਾ ਜਿਹੜਾ ਮੁੰਡਾ ਆ ਉਹ ਮਿਸਿੰਗ ਹੈਗੇ ਆ, ਪਰ ਹੁਣ ਜਿਹੜਾ ਉਸ ਦਾ ਬੇਟਾ ਆ ਉਸ ਦੀ ਜਿਹੜੀ ਬੋਡੀ ਲੱਭੀ ਆ ਅਤੇ ਉਸ ਦੀ ਜਿਹੜੀ ਵਾਈਫ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਜਿਹੜੀ ਉਹ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਹੈ ਉਹ ਆਪਾਂ ਹਾਜ਼ਰ ਹੋਵਾਂਗੇ, ਅਤੇ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਇੱਦਾਂ ਹੀ ਚੱਲਦਾ ਰਹੇਗਾ।
ਇਹਨਾਂ ਦਾ ਨੰਬਰ ਹੈ 559 825 55 55 NMLS ID 698952 DRE number 02067197. All loans are subject to credit and underwriting approval. मैं क्या जी ग्रोसरी लैंड चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेज़नो च इंडियन ग्रोसरी स्टोर जिथों तुसी ले सकते हो हर तरह दी इंडियन ग्रोसरी, दाला, आटा, मसाले, ताजियां सब्जियां अते ताजियां मठियाइयां भी ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकदे ने अते तुसी भी घर बैठे ही अपना खाना ऑर्डर कर सकदे हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोंट एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेज़नो जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੇ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ raw milk ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੇਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਫਾਈਵ ਰਿਵਰ ਟਰੱਕਿੰਗ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਉੱਤੇ I-5 ਦੇ ਉੱਤੇ ਕੰਮ ਹੈ। 2021-2022 ਦੇ ਆਟੋਮੈਟਿਕ ਫ੍ਰੀਟ ਲਾਈਨਰ ਟਰੱਕ ਅਤੇ ਡਰਾਈਵ ਐਂਡ ਟ੍ਰੇਲਰ ਚਲਾਉਣ ਨੂੰ ਮਿਲਣਗੇ। ਨੌਰਕੈਲ, ਸਾਊਥਕੈਲ ਤੋਂ ਓਰੇਗਨ, ਵਾਸ਼ਿੰਗਟਨ ਦੇ ਪੱਕੇ ਲੋਡ ਹਨ। 50% ਹੁੱਕ ਐਂਡ ਡ੍ਰੌਪ ਲੋਡਸ ਹਨ। ਸੋਲੋ ਡਰਾਈਵਰਸ 55 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 65 ਸੈਂਟ ਪਰ ਮਾਈਲ ਮਿਲਣਗੇ। W2 ਦਿੱਤਾ ਜਾਵੇਗਾ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। ਕਾਲ ਅਮਨੀਤ ਸਿੰਘ 530 844 45 75 ਜਾਂ ਸ਼ੌਨ ਮਾਨ 530 212 44 77। ਸੈਕਰਾਮੈਂਟੋ ਵਿੱਚ ਮਲਟੀਪਲ ਸ਼ੈਲ ਗੈਸ ਸਟੇਸ਼ਨਸ ਦੇ ਉੱਤੇ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਫਲੈਕਸੀਬਲ ਵਰਕਿੰਗ ਆਵਰਸ ਹੋਣਗੇ। ਵਧੀਆ ਤਨਖਾਹ ਮਿਲੇਗੀ। ਹੋਰ ਜਾਣਕਾਰੀ ਲਈ ਕਾਲ 916 710 3737 916 710 3737। ਸੈਕਰਾਮੈਂਟੋ ਦੇ ਵਿੱਚ ਮਲਟੀਪਲ ਸ਼ੈਲ ਗੈਸ ਸਟੇਸ਼ਨਸ ਦੇ ਉੱਤੇ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ। ਰਹਿਣ ਦਾ ਪ੍ਰਬੰਧ ਹੋਵੇਗਾ। ਫਲੈਕਸੀਬਲ ਵਰਕਿੰਗ ਆਵਰਸ ਹਨ। ਕਾਲ 916 710 3737। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton, Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ ਆ ਅਤੇ ਜਿਵੇਂ ਹਰ ਬੁੱਧਵਾਰ ਨੂੰ ਆਪਾਂ ਤੁਹਾਡੇ ਲਈ ਜਿਹੜੀ ਇਹ ਗੱਲਬਾਤ ਲੈ ਕੇ ਆਉਂਦੇ ਹਾਂ, ਖਾਸ ਕਰਕੇ ਰੀਅਲ estate 'ਤੇ ਜਿਹੜੇ ਮੌਰਗੇਜਿਸ ਆ, ਲੋਨਸ ਆ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ estate ਤੋਂ ਜਿਹੜੇ ਜੁੜਦੇ ਨੇ। ਅਤੇ ਅੱਜ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ estate ਤੋਂ ਜੁੜ ਚੁੱਕੇ ਨੇ ਸੁਖਬੀਰ ਭੰਡਾਲ ਜੀ। ਜੀ ਆਇਆਂ ਨੂੰ ਸਵਾਗਤ ਹੈ ਸੁਖਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਤੇ ਮੇਰੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ। ਜੀ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀਜ਼ ਸੁਖਬੀਰ ਜੀ ਸ਼ੇਅਰ ਕਰ ਦਿਓ। ਜ਼ਰੂਰ। ਮੇਰੀ NMLS ID ਹੈਗੀ ਆ 1994273 ਤੇ DRE ID ਹੈਗੀ ਆ 01997346। ਜੀ ਸੋ ਦੱਸ ਇਹ ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹਰ ਤਰੀਕੇ ਦੇ ਜਿਹੜੇ ਲੋਨਸ ਆ, ਰੀਫਾਈਨੈਂਸ ਆ, ਉਸ ਦਾ ਜਿਹੜਾ ਆ ਉਹ ਕੰਮ ਕਰਦੇ ਆ। ਤੁਸੀਂ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਆ ਉਹ ਤੁਸੀਂ ਲੈ ਸਕਦੇ ਹੋ। ਇਹਨਾਂ ਦੇ ਨਾਲ ਤੁਸੀਂ ਜਿਹੜਾ ਕੌਂਟੈਕਟ ਆ ਉਹ ਕਰ ਸਕਦੇ ਹੋ 559-905-2575 ਦੇ ਉੱਤੇ। ਸੁਖਬੀਰ ਭੰਡਾਲ ਜੀ, ਇਸ ਟਾਈਮ ਹਰ ਇੱਕ ਦੇ ਮਨ ਦੇ ਵਿੱਚ ਇੱਕ ਜਿਹੜਾ ਵੱਡਾ ਸਵਾਲ ਜਿਹੜਾ ਉਹ ਆ ਰਿਹਾ ਆ ਵੀ ਘਰਾਂ ਦੇ ਪ੍ਰਾਈਸ ਵੱਧਦੇ ਹੀ ਜਿਹੜੇ ਉਹ ਜਾ ਰਹੇ ਨੇ। ਕੀ ਇਸ ਦੇ ਪਿੱਛੇ ਵੱਡੇ ਕਾਰਨ ਜਿਹੜੇ ਆ ਤੁਹਾਨੂੰ ਲੱਗ ਰਿਹਾ? ਦੇਖੋ, ਬੜਾ ਹੀ ਇੰਪੋਰਟੈਂਟ ਸਵਾਲ ਹੈ ਵੀਰ ਜੀ। ਬਹੁਤ ਵਾਰੀ ਇਸ ਬਾਰੇ ਜਿਹੜਾ ਵਾ ਉਹ ਪੁੱਛਿਆ ਜਾਂਦਾ ਵਾ। ਇਹਦੇ ਲਈ ਕਈ ਫੈਕਟਰ ਆ ਜਿਹੜੇ ਜਿਨ੍ਹਾਂ ਨੂੰ ਮੈਂ ਸੋਚਦਾ ਵਾਂ ਜਾਂ ਜਿਨ੍ਹਾਂ ਦੀ ਮੈਂ ਘੋਖ ਕੀਤੀ ਆ। ਸਭ ਤੋਂ ਵੱਡਾ ਫੈਕਟਰ ਇਹ ਆ ਕਿ ਜਿਹੜਾ ਇੰਟਰਸਟ ਰੇਟ ਆ ਉਹ ਹਜੇ ਵੀ ਫੈਡਰਲ ਗਵਰਨਮੈਂਟ ਵੱਲੋਂ ਜਿਹੜਾ ਬਹੁਤ ਲੋਅ ਆ। ਦੂਜਾ ਫੈਕਟਰ ਆ ਜਿਹੜੀ ਇਨਵੈਂਟਰੀ, ਕਿ ਜਿਹੜੇ ਘਰ ਆ ਉਹ ਬਹੁਤ ਘੱਟ ਆ ਮਾਰਕੀਟ ਦੇ ਵਿੱਚ, ਤੇ ਜਿਹੜੇ ਲੈਣ ਵਾਲੇ ਜਾਂ ਖਰੀਦਕਾਰ ਆ ਉਹ ਬਹੁਤ ਜ਼ਿਆਦਾ ਆ। ਤੇ ਆਪਾਂ ਨੂੰ ਸਾਰਿਆਂ ਨੂੰ ਇਕਨੋਮਿਕਸ ਦਾ ਰੂਲ ਪਤਾ ਕਿ ਜੇ ਜਿਹੜੀ ਚੀਜ਼ ਲੈਣੀ ਆ ਉਹ ਥੋੜੀ ਹੋਵੇ ਤੇ ਖਰੀਦਦਾਰ ਜ਼ਿਆਦਾ ਹੋਣ ਤੇ ਪ੍ਰਾਈਸ ਜਿਹੜੀ ਵੱਧ ਜਾਂਦੀ ਆ। ਇੱਕ ਹੋਰ ਬਹੁਤ ਵੱਡਾ ਫੈਕਟਰ ਆ ਵੀਰ ਜੀ, ਉਹ ਹੈ ਕਿ ਜਿਹੜਾ ਲੰਬਰ ਦਾ ਪ੍ਰਾਈਸ ਆ ਜਾਂ ਕਾਸਟ ਆਫ ਗੁੱਡਸ ਆ, ਜਦੋਂ ਘਰ ਬਣਦਾ ਵਾ ਸਪੈਸ਼ਲੀ ਲੰਬਰ ਦਾ ਪ੍ਰਾਈਸ ਉਹ ਬਹੁਤ ਜ਼ਿਆਦਾ ਵੱਧ ਗਿਆ। ਮੈਨੂੰ ਲੱਗਦਾ 3-4 ਗੁਣਾ ਜਿਹੜਾ ਵੱਧ ਚੁੱਕਾ ਵਾ। ਤੇ ਨਾਲ ਦੀ ਨਾਲ ਕਹਿ ਲਓ ਕਿ ਜਿਹੜੀਆਂ ਸਿਟੀ ਦੀਆਂ ਫੀਸ ਵਗੈਰਾ ਵਾ ਉਹ ਵੀ ਕਾਫੀ ਉੱਤੇ ਚਲੇ ਗਈਆਂ। ਸੋ ਇਹ ਸਾਰੇ ਜਿਹੜੇ ਫੈਕਟਰ ਆ ਜਾਂ ਕਾਰਨ ਆ, ਇਹਨਾਂ ਨੂੰ ਜਦੋਂ ਇਕੱਠੇ ਹੋ ਜਾਂਦੇ ਆ ਤੇ ਪ੍ਰਾਈਸ ਜਿਹੜਾ ਵਾ ਉਹ ਬਹੁਤ ਵਧਿਆ ਹੋਇਆ ਵਾ ਇਸ ਵੇਲੇ ਘਰਾਂ ਦਾ। ਜੀ ਸੋ ਇਹਦੇ ਵਿੱਚ ਜਿਹੜੇ ਨਵੇਂ ਬਣ ਰਹੇ ਘਰ ਆ ਉਹਨਾਂ ਦੇ ਪ੍ਰਾਈਸ ਵੀ ਵੱਧ ਰਹੇ ਆ, ਤੇ ਜਿਹੜੇ ਕੋਈ ਵੇਚ ਰਿਹਾ ਹੈਗਾ ਆ ਪਹਿਲੋਂ ਬਣੇ ਹੋਏ ਆ ਉਹਨਾਂ ਦਾ ਵੀ ਪ੍ਰਾਈਸ ਜਿਹੜਾ ਸਾਰਾ ਕੁਛ ਹੀ ਜਿਹੜਾ ਉਹ ਵੱਧ ਰਿਹਾ। ਸੋ ਡਿਮਾਂਡ ਐਂਡ ਸਪਲਾਈ ਜਿਹੜੀ ਇੱਦਾਂ ਆ। ਸੋ ਓਵਰਆਲ ਇਨਵੈਂਟਰੀ ਦੀ ਕੀ ਪੋਜੀਸ਼ਨ ਹੈਗੀ ਹੈ ਸੁਖਬੀਰ ਭੰਡਾਲ ਜੀ ਪੂਰੇ ਕੈਲੀਫੋਰਨੀਆ ਦੇ ਵਿੱਚ? ਦੇਖੋ ਵੀਰ ਜੀ, ਮੈਂ ਫ੍ਰੈਜ਼ਨੋ ਦੀ ਤੁਹਾਡੇ ਨਾਲ ਜ਼ਿਆਦਾ ਗੱਲ ਕਰ ਸਕਦਾ। ਵੈਸੇ ਤੇ ਕੈਲੀਫੋਰਨੀਆ ਜਾਂ USA ਗੱਲਬਾਤ ਹੁੰਦੀ ਰਹਿੰਦੀ ਆ ਦੋਸਤਾਂ ਮਿੱਤਰਾਂ ਨਾਲ, ਜਾਂ ਸਰਚ ਕਰਦੇ ਰਹੀਦਾ ਵਾ। ਬਹੁਤ ਹੀ ਇਨਵੈਂਟਰੀ ਜਿਹੜੀ ਘੱਟ ਆ। ਪਰ ਫ੍ਰੈਜ਼ਨੋ ਦਾ ਜਾਂ ਆਲੇ ਦੁਆਲੇ ਦੇ ਏਰੀਏ ਜਿਹੜੇ ਆ, ਯਕੀਨ ਮੰਨਿਓ ਕਿ ਘਰ ਅੱਜ ਲੱਗਦਾ ਵਾ ਨਾਲ ਹੀ ਆਫਰ ਆ ਜਾਂਦੀਆਂ, ਤੇ ਘਰ ਤੁਹਾਨੂੰ ਚਾਂਸਸ ਘੱਟ ਹੀ ਹੁੰਦੇ ਆ ਕਿ ਤੁਹਾਨੂੰ ਮਿਲੂਗਾ। ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਕਿ ਪਰਸੋਂ ਇੱਕ ਘਰ ਸੇਲ ਤੇ ਲੱਗਦਾ, ਤੇ ਮੈਂ ਉਹਦੀ ਕੱਲ ਆਪਣੇ ਕਲਾਇੰਟ ਨੂੰ ਦਿਖਾਇਆ ਤੇ ਆਫਰ ਜਿਹੜੀ ਉਹ $15,000 ਜ਼ਿਆਦਾ ਭਰੀ, ਤੇ ਨਾਲ ਦੀ ਨਾਲ ਇਹ ਵੀ ਭਰਿਆ, ਕੰਡੀਸ਼ਨ ਲਿਖੀ ਕਿ ਵੀ ਜੇ ਇਹਦੀ ਜਿਹੜੀ ਅਪਰੇਜ਼ਲ ਆ ਉਹ ਘੱਟ ਆਊਗੀ ਤੇ ਜਿਹੜਾ ਡਿਫਰੈਂਸ ਆ ਪ੍ਰਾਈਸ ਦਾ ਤੇ ਅਪਰੇਜ਼ਲ ਦਾ ਉਹ ਕਲਾਇੰਟ ਆਪਣੀ ਜੇਬ ਚੋਂ ਦੇਊਗਾ। ਤੇ ਯਕੀਨ ਮੰਨਿਓ ਫਿਰ ਵੀ ਉਹ ਜਿਹੜੀ ਸਾਡੀ ਆਫਰ ਸੀਗੀ ਉਹ ਨਹੀਂ ਮੰਨੀ ਗਈ। ਕੋਈ ਸਾਡੇ ਤੋਂ ਜ਼ਿਆਦੀ ਆਫਰ ਜਿਹੜੀ ਦੇ ਕੇ, ਜਾਂ ਕਹਿ ਲਓ ਕਿ ਅਪਰੇਜ਼ਲ ਨੂੰ ਬਿਲਕੁਲ ਹੀ ਉਹਦੀ ਕਾਟ ਕਰਕੇ ਜਿਹੜਾ ਵਾ ਉਹਨੇ ਉਹ ਘਰ ਲੈ ਲਿਆ, ਉਹਦੀ ਆਫਰ ਜਿਹੜੀ ਉਹ ਐਕਸੈਪਟ ਹੋ ਗਈ। ਸੋ ਇਨਵੈਂਟਰੀ ਇਸ ਵੇਲੇ ਫ੍ਰੈਜ਼ਨੋ ਜਾਂ ਆਸ-ਪਾਸ ਦੇ ਏਰੀਏ ਜਾਂ ਕੈਲੀਫੋਰਨੀਆ ਦੇ ਵਿੱਚ ਬੈਲੋ ਕਿ ਬਹੁਤ ਹੀ ਘੱਟ ਆ। ਜੀ ਸੋ ਇਹਦੇ ਨਾਲ ਫਿਰ ਭੰਡਾਲ ਜੀ ਇੱਦਾਂ ਲੱਗਦਾ ਵੀ ਬੜਾ ਮੁਸ਼ਕਿਲ ਆ। ਸੋ ਕੀ ਸਟ੍ਰੈਟਜੀ ਅਪਣਾਉਣੀ ਚਾਹੀਦੀ ਆ ਬਾਇਰ ਨੂੰ ਖਰੀਦਣ ਲੱਗਿਆਂ, ਵੀ ਕਿਸ ਤਰੀਕੇ ਦੇ ਨਾਲ ਉਹ ਅੱਗੇ ਤੁਰੇ ਵੀ ਇੱਦਾਂ ਦੀ ਨੌਬਤ ਨਾ ਵੀ ਐਟਲੀਸਟ ਉਹਨਾਂ ਦਾ ਜਿਹੜਾ ਆਫਰ ਆ ਉਹ ਐਕਸੈਪਟ ਹੋ ਸਕੇ? ਦੇਖੋ, ਇੱਦਾਂ ਵਾ ਕਿ ਸਭ ਤੋਂ ਪਹਿਲਾਂ ਆਪਾਂ ਸਾਰੇ ਜਾਣਦੇ ਹਾਂ ਕਿ ਲੋੜ ਦਾ ਮੁੱਲ ਕੋਈ ਨਹੀਂ। ਜੇ ਮੰਨ ਲਓ ਕਿ ਤੁਹਾਡੀ ਲੋੜ ਹੈ ਇਸ ਵੇਲੇ, ਤਾਂ ਤੁਸੀਂ ਆਪਣੇ ਲਈ ਨਿੱਜੀ ਘਰ ਲੈਣਾ ਵਾ ਜਿੱਥੇ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਰਹਿਣਾ ਵਾ, ਤੇ ਫਿਰ ਤੁਹਾਨੂੰ ਇਹ ਜਿਹੜਾ ਵਾ ਫੈਸਲਾ ਕਰਨਾ ਪੈਣਾ ਵਾ ਕਿ ਜੇ ਮੈਂ ਆਫਰ ਜਿਹੜੀ ਉਹ ਜ਼ਿਆਦਾ ਵੀ ਦੇ ਦੇਵਾਂ ਤੇ ਇਸ ਵੇਲੇ ਜਿਹੜਾ ਘਰ ਲੈਣ ਦਾ ਮੌਕਾ ਉਹ ਵਧੀਆ ਵਾ, ਕਿਉਂਕਿ ਜਿਹੜੇ ਇੰਟਰਸਟ ਰੇਟ ਉਹ ਬਹੁਤ ਘੱਟ ਆ। ਤੇ ਜਿਹੜੇ ਲੋਕ ਜਿਨ੍ਹਾਂ ਨੇ ਇਨਵੈਸਟ ਕਰਨਾ ਹੁੰਦਾ ਵਾ, ਮੰਨ ਲਓ ਉਹਨਾਂ ਕੋਲ ਘਰ ਆਪਣਾ ਹੈਗਾ ਵਾ ਪਰ ਉਹ ਇਨਵੈਸਟ ਕਰਨਾ ਚਾਹੁੰਦੇ ਆ, ਉਹਨਾਂ ਲਈ ਮੈਂ ਜ਼ਰੂਰ ਕਹੂੰਗਾ ਕਿ ਉਹ ਵੇਟ ਕਰ ਸਕਦੇ ਆ। ਕੋਈ ਕਾਹਲੀ ਵਾਲਾ ਕੰਮ ਨਹੀਂ ਗਾ। ਉਹ ਦੇਖ ਸਕਦੇ ਆ ਕਿ ਮਾਰਕੀਟ ਕਿਵੇਂ ਨੂੰ ਜਾ ਰਹੀ ਆ,
ਪਰ ਨਾਲ ਦੀ ਨਾਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਫੈਕਟਰਸ ਦੀ ਆਪਾਂ ਗੱਲ ਕੀਤੀ ਆ ਪਹਿਲਾਂ, ਬਹੁਤ ਘੱਟ ਚਾਂਸ ਆ ਕਿ ਬਈ ਕੋਈ ਇਵੇਂ ਦਾ ਕੁਝ ਹੋਊਗਾ ਕਿ ਘਰਾਂ ਦੀ ਪ੍ਰਾਈਸ ਜਿਹੜੀ ਆ ਉਹ ਇੱਕਦਮ ਸਾਰੀ ਦੀ ਸਾਰੀ ਡਿੱਗ ਪਊਗੀ, ਕਿਉਂਕਿ ਕੱਲਾ ਇੰਟਰਸਟ ਰੇਟ ਹੀ ਨਹੀਂਗਾ ਜਿਹਦੇ ਕਰਕੇ ਘਰ ਜਿਹੜੇ ਪ੍ਰਾਈਸ ਜਿਹੜੀ ਉਹਨਾਂ ਦੀ ਹਾਈ ਹੋਈ ਆ, ਹੋਰ ਵੀ ਜਿਹੜੇ ਫੈਕਟਰ ਜਿਨ੍ਹਾਂ ਨੂੰ ਆਪਾਂ ਕਾਊਂਟ ਕੀਤਾ ਉਹ ਵੀ ਉਨੇ ਹੀ ਇੰਪੋਰਟੈਂਟ ਆ, ਤੇ ਮੈਨੂੰ ਨਹੀਂ ਲੱਗਦਾ ਕਿ ਪ੍ਰਾਈਸ ਜਿਹੜੀ ਆ ਉਹ ਘਟੂਗੀ। ਸੋ ਮੈਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਇਹ ਜ਼ਰੂਰ ਕਹੂੰਗਾ ਕਿ ਚਾਹੇ ਪ੍ਰਾਈਸ ਵੱਧ ਰਹੇ ਆ, ਫਿਰ ਵੀ ਜੇ ਤੁਸੀਂ ਘਰ ਆਪਣੇ ਲਈ ਲੈਣਾ, ਆਪਣੀ ਲੋੜ ਲਈ ਲੈਣਾ, ਜਿਹਦੇ ਵਿੱਚ ਤੁਸੀਂ ਰਹਿਣਾ, ਤੇ ਬਹੁਤ ਵਧੀਆ ਮੌਕਾ ਵਾ, ਤੁਹਾਨੂੰ ਘਰ ਜਿਹੜਾ ਉਹ ਲੈ ਲੈਣਾ ਚਾਹੀਦਾ। ਜੀ ਬਿਲਕੁਲ। ਸੋ ਸਰੋਤਿਓ, ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਆ ਕਿੱਦਾਂ ਆਫਰ ਤੁਹਾਡਾ ਅਸੈਪਟ ਹੋਵੇ, ਇਹ ਸਾਰੇ ਕਾਸੇ ਦੇ ਵਿੱਚ ਤੁਹਾਡੀ ਇਹ ਪੂਰੀ ਤਰ੍ਹਾਂ ਮਦਦ ਕਰਦੇ ਨੇ। ਤੁਸੀਂ ਜ਼ੈਂਡਰ ਮੌਰਗੇਜ ਅਤੇ ਰੀਅਲ ਸਟੇਟ ਵਾਲਿਆਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 559 905 2575 5590525575। ਸੁਖਬੀਰ ਪੰਡਾਲ ਜੀ, ਬੀਤੇ ਦਿਨਾਂ ਦੇ ਵਿੱਚ ਟ੍ਰੈਜਰੀ ਸਕੱਤਰ ਨੇ ਕਿਹਾ ਸੀਗਾ ਵੀ ਕੋਈ ਗੱਲ ਨਹੀਂ, ਇਹ ਮਾੜੀ ਚੀਜ਼ ਨਹੀਂ ਹੋਊਗੀ ਜੇ ਇੰਟਰਸਟ ਰੇਟ ਜਿਹੜੇ ਉਹ ਵਧਾ ਦਿੱਤੇ ਜਾਣ। ਇਸ ਬਿਆਨ ਤੋਂ ਬਾਅਦ ਦੇ ਵਿੱਚ ਕੀ ਇੰਟਰਸਟ ਰੇਟਸ ਦੇ ਵਿੱਚ ਕੋਈ ਹਿਲਜੁਲ ਦੇਖਣ ਨੂੰ ਮਿਲੀ? ਬਿਲਕੁਲ, ਬਿਆਨ ਤੋਂ ਬਾਅਦ ਕੋਈ ਵੀ ਜਿਹੜਾ ਇੰਟਰਸਟ ਰੇਟ ਆ ਵਧਿਆ ਨਹੀਂ, ਨਾ ਕਿ ਨਾ ਆਪਣੇ ਰੈਜ਼ੀਡੈਂਸ਼ੀਅਲ ਦਾ ਤੇ ਨਾ ਹੀ ਕਮਰਸ਼ੀਅਲ ਦਾ। ਸੋ ਇੰਟਰਸਟ ਰੇਟ ਸਟਿਲ ਹਜੇ ਵੀ ਜਿਹੜੇ ਬਹੁਤ ਕਹਿ ਲਓ ਹਿਸਟੋਰੀਕਲੀ ਲੋ ਆ। ਸੋ ਕਿਸੇ ਨੇ ਵੀ ਰੀਫਾਈਨੈਂਸ ਕਰਾਉਣਾ ਹੋਵੇ ਜਾਂ ਘਰ ਲੈਣਾ ਹੋਵੇ ਤੇ ਇੰਟਰਸਟ ਰੇਟ ਸਟਿਲ ਲੋ ਆ, ਤੇ ਘਰ ਜਿਹੜਾ ਉਹ ਜਾਂ ਬਿਜ਼ਨਸ ਕੋਈ ਤੁਸੀਂ ਲੈਣਾ ਚਾਹੁੰਦੇ ਤਾਂ ਉਹ ਲੈ ਲੈਣਾ ਚਾਹੀਦਾ। ਜੀ। ਸੋ ਸੁਖਬੀਰ ਪੰਡਾਲ ਜੀ, ਜਿੱਦਾਂ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਜੇ ਆਪਣੇ ਲਈ ਖਰੀਦਣਾ ਆ, ਫਿਰ ਵੀ ਜਿਹੜਾ ਬੈਸਟ ਟਾਈਮ ਹੈਗਾ ਆ, ਜੇ ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦ ਰਿਹਾ ਆ ਜਾਂ ਵੈਸੇ ਰੀਅਲ ਸਟੇਟ ਖਰੀਦਣਾ ਚਾਹੁੰਦਾ ਆ, ਉਹ ਕਿਸ ਚੀਜ਼ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਮੁੱਖ ਰੱਖ ਕੇ ਜਿਹੜਾ ਉਹ ਅੱਗੇ ਵਧੇ? ਦੇਖੋ, ਜੇ ਇਨਵੈਸਟਮੈਂਟ ਕਰਨੀ ਆ ਤੇ ਫਿਰ ਤੁਹਾਨੂੰ ਰਿਟਰਨ ਜਿਹੜੀ ਉਹਦੇ ਬਾਰੇ ਸੋਚਣਾ ਪੈਣਾ ਵਾ ਕਿ ਮੈਂ ਇੰਨੇ ਪੈਸੇ ਲਾ ਰਿਹਾ ਵਾਂ ਤੇ ਕੀ ਮੈਨੂੰ ਜਿਹੜੀ ਰਿਟਰਨ ਆ ਆਫਟਰ ਪੇਇੰਗ ਸਾਰੇ ਐਕਸਪੈਂਸ ਜਿਹੜੇ ਆ ਉਹ ਪੇ ਕਰਨ ਤੋਂ ਬਾਅਦ, ਤੇ ਕੀ ਮੈਨੂੰ ਜਿਹੜੀ ਰਿਟਰਨ ਆ ਉਹ ਚੰਗੀ ਆ ਸਕਦੀ ਆ। ਜੇ ਕੋਈ ਐਵੇਂ ਦਾ ਬਿਜ਼ਨਸ ਜਾਂ ਐਵੇਂ ਦਾ ਕੰਪਲੈਕਸ ਜਾਂ ਐਵੇਂ ਦਾ ਘਰ ਤੁਹਾਨੂੰ ਮਿਲਦਾ ਵਾ ਜਿਹਦੇ ਵਿੱਚ ਤੁਹਾਨੂੰ ਇਹ ਲੱਗਦਾ ਵਾ ਕਿ ਜਿਹੜੀ ਮੇਰੀ ਪੇਮੈਂਟ ਜਾਂ ਮੇਰੇ ਐਕਸਪੈਂਸਿਸ ਜਿਹੜੇ ਆ ਉਹ ਇੰਨੇ ਹੋਣਗੇ ਤੇ ਰੈਂਟ ਜਾਂ ਮੇਰਾ ਜਿਹੜਾ ਬਿਜ਼ਨਸ ਦੀ ਰਿਟਰਨ ਆ ਉਹ ਇੰਨੀ ਹੋ ਸਕਦੀ ਆ, ਤੇ ਜੇ ਤੇ ਉਹਦੇ ਵਿੱਚ ਫਾਇਦਾ ਵਾ ਤੇ ਫਿਰ ਜਿਹੜੀ ਉਹ ਜ਼ਰੂਰ ਇਨਵੈਸਟਮੈਂਟ ਕਰ ਲੈਣੀ ਚਾਹੀਦੀ ਆ। ਪਰ ਕਾਹਲੀ ਵੱਲੋਂ ਕੋਈ ਸਟੈਪ ਨਹੀਂ ਲੈਣਾ ਚਾਹੀਦਾ, ਕਿਉਂਕਿ ਜਿਸ ਤਰੀਕੇ ਨਾਲ ਮਾਰਕੀਟ ਹੌਟ ਆ, ਘੋਖ ਜਿਹੜੀ ਉਹ ਜ਼ਰੂਰ ਕਰ ਲੈਣੀ ਚਾਹੀਦੀ ਸਾਰੀ ਕਿਸੇ ਪ੍ਰੋਫੈਸ਼ਨਲ ਨੂੰ, ਅਕਾਊਂਟੈਂਟ ਨੂੰ, ਜਾਂ ਜਿਹੜਾ ਵੀ ਉਸ ਖਿੱਤੇ ਵਿੱਚ ਪ੍ਰੋਫੈਸ਼ਨਲ ਆ ਉਹਦੀ ਜਿਹੜੀ ਸਲਾਹ ਜਾਂ ਕਹਿ ਲਓ ਹੋਰ ਇੱਕ ਸਲਾਹ, ਰੈਫਰਲ ਸਲਾਹ ਜਿਹੜੀ ਆ ਉਹ ਜ਼ਰੂਰ ਲੈ ਲੈਣੀ ਚਾਹੀਦੀ ਆ ਜੇ ਤੁਸੀਂ ਇਨਵੈਸਟਮੈਂਟ ਕਰਨੀ ਆ। ਥੋੜਾ ਜਿਹਾ ਕਹਿ ਲਓ ਕਿ ਉਹ ਜਿੱਦਾਂ ਆਪਾਂ ਕਹੀਦਾ ਵਾ ਕਿ ਫੂਕ ਮਾਰ ਕੇ ਥੋੜੇ ਖਿਆਲ ਦੇ ਆਪਾਂ ਨੂੰ ਡਿਸੀਜਨ ਲੈਣਾ ਚਾਹੀਦਾ। ਜੀ ਬਿਲਕੁਲ। ਤੇ ਜੇ ਕੋਈ ਸੋਚ ਰਿਹਾ ਤੇ ਉਹ ਤੁਹਾਡੇ ਤੋਂ ਵੀ, ਜਿੱਦਾਂ ਕਹਿ ਰਹੇ ਹੋ ਵੀ ਰੈਫਰਲ ਸਲਾਹ ਜਿਹੜਾ ਤੁਹਾਡੇ ਤੋਂ ਵੀ ਲੈ ਸਕਦੇ ਆ ਜੀ? ਬਿਲਕੁਲ। ਹਾਂ ਜੀ ਬਿਲਕੁਲ ਵੀਰ ਜੀ, ਮੈਂ ਇਹ ਪੂਰੇ ਕਹਿ ਲਓ ਕਿ ਜ਼ੋਰ ਨਾਲ ਕਹਿ ਸਕਦਾ ਵਾਂ ਕਿ ਕੋਈ ਵੀ ਮੈਨੂੰ ਕਾਲ ਕਰਦਾ ਵਾ, ਮੈਂ ਜਾਂ ਸਾਨੂੰ ਜ਼ੈਂਡਰ ਮੌਰਗੇਜ ਨੂੰ ਕਾਲ ਕਰਦਾ, ਤੇ ਹਰ ਇੱਕ ਸਲਾਹ ਜਿਹੜੀ ਉਹ ਇਮਾਨਦਾਰੀ ਦੇ ਨਾਲ, ਸੱਚ ਦੇ ਆਧਾਰ ਦੇ ਉੱਤੇ ਤੇ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਜਿਹੜਾ ਵਾ ਉਹ ਸਲਾਹ ਦਿੱਤੀ ਜਾਊਗੀ। ਸੋ ਇਸ ਚੀਜ਼ ਦੀ ਮੈਂ ਪੱਕੇ ਤੌਰ ਤੇ ਤੁਹਾਨੂੰ ਜਿਹੜੀ ਭਰੋਸਾ ਦਿਵਾਉਣਾ ਕਿ ਜੇ ਤੁਸੀਂ ਮੈਨੂੰ ਕਾਲ ਕਰਦੇ ਜਾਂ ਜ਼ੈਂਡਰ ਮੌਰਗੇਜ ਨੂੰ ਕਰਦੇ ਆ, ਚਾਹੇ ਉਹ ਲੋਨ ਹੋਵੇ ਚਾਹੇ ਰੀਅਲ ਸਟੇਟ ਦਾ ਹੋਵੇ, ਬਿਲਕੁਲ ਸੱਚ, ਇਮਾਨਦਾਰੀ ਤੇ ਤੁਹਾਡੇ ਹਿੱਤ ਨੂੰ ਪਹਿਲ ਦੇ ਕੇ ਜਿਹੜੀ ਉਹ ਸਲਾਹ ਦਿੱਤੀ ਜਾਊਗੀ। ਤੇ ਨਾਲ ਦੀ ਨਾਲ ਮੈਂ ਆਪਣਾ ਨੰਬਰ ਵੀ ਦੱਸਣਾ ਚਾਹੁੰਦਾ, ਮੇਰਾ ਸੁਖਬੀਰ ਸਿੰਘ ਪੰਡਾਲ ਆ, ਮੇਰਾ ਨੰਬਰ 5592419553। ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਕਰਕੇ ਕਿਸੇ ਵੀ ਤਰੀਕੇ ਦੀ ਜਿਹੜੀ ਸਲਾਹ ਲੈ ਸਕਦੇ ਹੋ। ਜੀ ਬਿਲਕੁਲ ਜੀ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 559 241 9553। ਇਸ ਦੇ ਉੱਤੇ ਜਿਹੜਾ ਸੁਖਬੀਰ ਪੰਡਾਲ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ। ਸੁਖਬੀਰ ਪੰਡਾਲ ਜੀ, ਤੁਸੀਂ ਰੀਫਾਈਨੈਂਸ ਦੀ ਵੀ ਮਾੜੀ ਜੀ ਗੱਲ ਕੀਤੀ ਸੀ। ਸੋ ਹਿਸਟੋਰੀਕਲੀ ਤੁਸੀਂ ਦੱਸ ਰਹੇ ਆ ਵੀ ਲੋ ਜਿਹੜੇ ਉਹ ਚੱਲ ਰਹੇ ਨੇ। ਸੋ ਰੀਫਾਈਨੈਂਸ ਦੀਆਂ ਕਿੰਨੀਆਂ ਕੁ ਐਪਲੀਕੇਸ਼ਨਸ ਇਸ ਟਾਈਮ, ਕੀ ਕਾਫੀ ਲੋਕਾਂ ਨੇ ਹੁਣ ਤੱਕ ਕਰਵਾ ਲਿਆ ਜਾਂ ਅਜੇ ਵੀ ਕੁਛ ਲੋਕ ਰਹਿ ਗਏ ਨੇ ਜਿਹੜਾ ਪਤਾ ਨਹੀਂ ਕਿਸ ਚੀਜ਼ ਦੀ ਜਿਹੜੀ ਵੇਟ ਕਰ ਰਹੇ ਜਾਂ ਝਿਜਕ ਰਹੇ ਨੇ ਰੀਫਾਈਨੈਂਸ ਕਰਵਾਉਣ ਤੋਂ? ਹਾਂਜੀ, ਰੀਫਾਈਨੈਂਸ ਜਿਹੜਾ ਵਾ ਧੜ ਲੋਕ ਕਰਵਾ ਰਹੇ ਆ, ਉਹਦੇ ਲਈ ਕੁਆਲੀਫਾਈ ਹੋਣਾ, ਕਈ ਕੁਛ ਚੀਜ਼ਾਂ ਦੀ ਲੋੜ ਹੁੰਦੀ ਆ। ਪਰ ਰੀਫਾਈਨੈਂਸ ਜਿਹੜੇ ਕਹਿ ਲਓ ਕਿ ਰੋਜ਼ ਹੀ ਬਹੁਤ ਜ਼ਿਆਦੀਆਂ ਸਾਡੇ ਆਫਿਸ 'ਚ ਕਾਲ ਆਉਂਦੀਆਂ ਵਾ, ਤੇ ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਕਲਾਇੰਟਸ ਦਾ ਜਿਹੜਾ ਵਾ ਪੂਰਾ ਸਾਥ ਦੇ ਕੇ ਤੇ ਉਹਨਾਂ ਦਾ ਰੀਫਾਈਨੈਂਸ ਕਰਾਈਏ।
ਪਰ ਕੁਝ ਲੋਕ ਜਿਵੇਂ ਤੁਸੀਂ ਕਹਿ ਦਿੰਦੇ ਆ, ਉਹ ਕੀ ਹੁੰਦਾ ਵਾ ਕਿ ਜਿੱਦਾਂ ਹੁਣ ਆਪਾਂ ਆ ਕਹਾਵਤ ਸੁਣੀ ਹੋਈ ਆ, ਕੀ ਕਹਿੰਦੇ ਹੁੰਦੇ ਆ, ਹਕੀਮ ਖਤਰਾ ਜਾਨ। ਜੀ ਸੋ ਵਿੱਚ ਕੀ ਹੁੰਦਾ ਵਾ ਕਿ ਮੈਂ ਬੜੀ ਵਾਰੀ ਸੁਣਿਆ ਵਾ, ਕੋਈ ਕਹਿ ਦਿੰਦਾ ਨਹੀਂ ਯਾਰ ਮੇਰੇ ਚਾਚੇ ਦੇ ਮੁੰਡੇ ਨੇ ਘਰ ਲਿਆ ਸੀ 8 ਮਹੀਨੇ ਪਹਿਲਾਂ, ਜਾਂ ਉਹ ਕਹਿੰਦਾ ਇੰਟਰਸਟ ਰੇਟ ਹੋਰ ਘਟ ਜਾਣੇ ਆ, ਜਾਂ ਕੋਈ ਨਹੀਂ ਮੈਂ ਆਪਣੇ ਦੋਸਤ ਕੋ ਸੁਣਿਆ ਵਾ ਇਹ ਤੇ ਬੱਬਲ ਆ, ਇਹ ਇਦਾਂ ਹੋ ਜਾਣਾ। ਮੈਂ ਜਿਵੇਂ ਅੱਗੇ ਵੀ ਕਿਹਾ ਵਾ ਕਿ ਦੇਖੋ ਪ੍ਰੋਫੈਸ਼ਨਲ ਦੀ ਸਲਾਹ ਲੈ ਲਓ, ਜ਼ਰੂਰੀ ਨਹੀਂ ਕਿ ਸਾਨੂੰ ਹੀ ਕਾਲ ਕਰਨੀ ਆ, ਪਰ ਤੁਸੀਂ ਜ਼ਰੂਰ ਜਿਹੜਾ ਉਸ ਖਿੱਤੇ ਦੇ ਵਿੱਚ ਪ੍ਰੋਫੈਸ਼ਨਲ ਹੁੰਦਾ ਵਾ ਉਹਨੂੰ ਜ਼ਰੂਰ ਪੁੱਛੋ, ਇੱਕ ਨੂੰ ਦੇ ਦੋ ਨੂੰ ਪੁੱਛ ਲਓ, ਤੇ ਫਿਰ ਕੀ ਆ ਕਿ ਤੁਸੀਂ ਆਪਣਾ ਜਿਹੜਾ ਡਿਸੀਜਨ ਮੇਕਿੰਗ ਹੈ ਉਹ ਤੁਹਾਡੇ ਲਈ ਈਜ਼ੀ ਹੋ ਜਾਂਦੀ ਆ। ਤੇ ਜੇ ਆਪਾਂ ਕਹਿ ਲਓ ਕਿ ਚਾਚੇ ਦੇ ਮੁੰਡੇ ਨੂੰ ਜਾਂ ਕਜ਼ਨ ਨੇ ਦੱਸ ਦਿੱਤਾ, ਤੇ ਕਈ ਵਾਰੀ ਕੀ ਹੁੰਦਾ ਵਾ ਕਿ ਉਹਨਾਂ ਦਾ ਐਕਸਪੀਰੀਅੰਸ ਜਾਂ ਉਹਨਾਂ ਦੀ ਜਿਹੜੀ ਕਹਿ ਲਓ ਇਸ ਕਿੱਤੇ ਬਾਰੇ ਜਾਣਕਾਰੀ ਨਹੀਂ ਇੰਨੀ ਹੁੰਦੀ, ਉਹ ਸਿਰਫ ਆਪਣੀ ਟ੍ਰਾਂਜੈਕਸ਼ਨ ਦਾ ਹਵਾਲਾ ਦੇ ਕੇ ਹੀ ਦੱਸ ਰਹੇ ਹੁੰਦੇ ਆ। ਤੋ ਇਹ ਜ਼ਰੂਰ ਆ ਕਿ ਇਦਾਂ ਨਾ ਹੋਵੇ ਕਿ ਤੁਸੀਂ ਪਿੱਛੇ ਰਹਿ ਜਾਓ, ਤੁਸੀਂ ਕਿਸੇ ਐਕਸਪਰਟ ਕੋਲ ਸਲਾਹ ਲੈ ਕੇ ਤੇ ਜ਼ਰੂਰ ਆਪਣਾ ਜਿਹੜਾ ਰੀਫਾਈਨੈਂਸ ਆ ਉਹ ਕਰਾ ਲੈਣਾ ਚਾਹੀਦਾ। ਜੀ ਬਿਲਕੁਲ, ਚਾਹੇ ਰੀਫਾਈਨੈਂਸ ਦੀ ਐਪਲੀਕੇਸ਼ਨ ਕਰਨੀ ਆ ਜਾਂ ਤੁਸੀਂ ਨਵਾਂ ਘਰ ਜਿਹੜਾ ਉਹ ਖਰੀਦਣਾ ਚਾਹੁੰਦੇ ਆ, ਤੁਹਾਨੂੰ ਰੀਅਲ estate ਦੇ ਵਿੱਚ ਤੇ ਨਾਲ ਦੇ ਨਾਲ ਜਿਹੜਾ ਲੋਨ ਜਿਹੜਾ ਆ ਕਰਵਾਉਣ ਦੇ ਵਿੱਚ ਤੁਹਾਡੀ ਪੂਰੀ ਮਦਦ ਕਰਦੇ ਨੇ ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਤੁਸੀਂ ਸੁਖਬੀਰ ਭੰਡਾਲ ਹੋਣਾ ਨੂੰ ਇਹਨਾਂ ਨੂੰ ਵੀ ਜਿਹੜਾ ਕੰਟੈਕਟ ਕਰ ਸਕਦੇ ਹੋ 559 241 9553 5592419553 ਜਾਂ ਜੈਂਡਰ ਮਾਰਗੇਜ ਵਾਲਿਆਂ ਨੂੰ 559 905 2575 5599052575 ਦੇ ਉੱਤੇ। ਸੋ ਰਾਈਟ ਟਾਈਮ ਹੈਗਾ ਆ, ਜਿਹੜਾ ਕੋਈ ਸੋਚ ਰਿਹਾ ਵੀ ਕਰੀਏ ਨਾ ਕਰੀਏ, ਐਟਲੀਸਟ ਗੱਲ ਕਰਕੇ ਜਿਹੜਾ ਉਹ ਦੇਖ ਲਓ। ਜਿੱਦਾਂ ਇਹਨਾਂ ਨੇ ਕਿਹਾ ਵੀ ਤੁਹਾਨੂੰ ਸਹੀ ਤਰੀਕੇ ਦੀ ਜਿਹੜੀ ਸਲਾਹ ਦੇਣਗੇ ਵੀ ਤੁਹਾਡੇ ਲਈ ਕਿਹੜੀ ਚੀਜ਼ ਫਾਇਦੇਮੰਦ ਆ, ਤਾਂ ਜੋ ਤੁਸੀਂ ਆਪਣਾ ਘਰ ਖਰੀਦਣਾ ਹੈ ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਖਰੀਦਣੀ, ਜੋ ਵੀ ਕਰਨਾ ਆ ਤੁਸੀਂ ਉਸ ਦੇ ਵਿੱਚ ਤੁਹਾਡੀ ਵੱਧ ਤੋਂ ਵੱਧ ਮਦਦ ਕਰਨਗੇ। ਸੁਖਬੀਰ ਭੰਡਾਲ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ ਅੱਜ ਦੇ ਸਮਾਂ ਦੇਣ ਦੇ ਲਈ, ਮਿਹਰਬਾਨੀ। ਤੁਹਾਡੀ ਵੀ ਵੀਰ ਜੀ ਬਹੁਤ ਬਹੁਤ ਮਿਹਰਬਾਨੀ, ਤੇ ਤੁਹਾਡੇ ਸਰੋਤਿਆਂ ਦੀ ਵੀ ਬਹੁਤ ਮਿਹਰਬਾਨੀ। ਮੇਰੇ ਵੱਲੋਂ ਫਿਰ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਜਿਹੜਾ ਹੁਣ ਪ੍ਰੋਗਰਾਮ ਅਪਡੇਟ ਅਮਰੀਕਾ ਆ ਉਹ ਵੀ ਹੁਣ ਸਮਾਪਤ ਹੁੰਦਾ ਆ। ਮਿਲਾਂਗੇ ਤੁਹਾਨੂੰ ਜਿਹੜਾ ਜੀ ਹੁਣ ਅਗਲੇ ਜਿਹੜਾ ਜੀ ਪ੍ਰੋਗਰਾਮ ਦੇ ਵਿੱਚ, ਤੇ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਆਵੇਗਾ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2 ਵਜੇ ਜਿਹੜਾ ਜੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਨਜ਼ਰੀਆ, 4 ਵਜੇ ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰਦਾ ਵਿਰਸਾ, ਤੇ ਫਿਰ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਤੋਂ 8 ਵਜੇ ਤੱਕ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਪੇਸ਼ ਕੀਤੇ ਜਾਣਗੇ। ਫਿਰ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਬੰਨੂ ਹੋਣਾ ਦੇ ਨਾਲ, ਤੇ ਉਸ ਤੋਂ ਉਪਰੰਤ 9 ਵਜੇ ਜਿਹੜਾ ਆ ਧਾਰਮਿਕ ਰੇਡੀਓ ਡਰਾਮਾ ਜਿਹੜਾ ਆ ਉਹ ਜਿਹੜਾ ਚੱਲ ਰਿਹਾ ਹੈਗਾ ਆ ਉਹ ਤੁਹਾਡੇ ਲਈ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।